हक पराया नानका, उस सुअर उस गाए। गुर पीर हम्मा तां भरे, जे मुरदार ना खाए। पग होवे या पटका, हाँ जी, ये जीवन दा लटका। ये अगर तुसा पग भी बधी है भावें पटका बनिया नंगे सिर ते नहीं ना। हाँ जी, है जी, हाँ जी। ये पंजाबियों दे जीवन दी एक खूबसूरती है, ਉਹਦਾ ਸੁਹੱਪਣ है। भी साथों गई है गोरीए, हुण भावें लै जानी चोर। ਗੋਰੀਏ ਦਾ ਮੁਰਾਦ ਹੈ ਕਿ ਜਿਹਨੂੰ ਅਸਾਂ ਪਿਆਰ ਕੀਤਾ, हाँ ਹਾਂਜੀ, ਸਾਡੇ ਕੋਲ ਤੂੰ ਨਹੀਂ ਰਹੀ, ਹਾਂ। ਸਾਨੂੰ ਛੱਡ ਕੇ ਚਲੀ ਗਈ ਹੈ। ਹਾਂਜੀ, ਜਦੋਂ ਸਾਨੂੰ ਛੱਡ ਕੇ ਚਲੀ ਗਈ ਹੈ ਤੇ ਸਾਨੂੰ ਦੁੱਖ ਦੇ ਕੇ ਗਈ। हाँ ਹੁਣ ਅਸੀਂ ਤੇਰੇ ਲਈ ਕੋਈ ਦੁਆ ਤੇ ਨਹੀਂ ਕਰ ਸਕਦੇ। ਹਾਂ। ਹੁਣ ਤੇ ਅਸਾਂ ਬਦਦੁਆ ਹੀ ਤੇਰੇ ਲਈ ਕਰਨੀ ਹੈ ਵੀ ਤੂੰ ਗਏ ਖੂਹ 'ਚ ਡਿੱਗੇ, ਕਿਸੇ ਖੱਡੇ 'ਚ ਡਿੱਗੇ, ਵਾਹ। ਭਾਵੇਂ ਤੈਨੂੰ ਚੋਰ ਪੈ ਜਾਣ ਲੈ ਜਾਣ। तेली दा तेल बले ते मशालची दा दिल जले। ਮਸ਼ਾਲ ਦੇ ਵਿੱਚ ਤੇਲ ਤੇ ਬਲਦਾ ਪਿਆ ਤੇਲੀ ਦਾ। हाँ ਹਾਂਜੀ, ਤੇ ਮਸ਼ਾਲਚੀ ਜਿਹੜਾ ਉਹਨੂੰ ਉਂਝ ਹੀ ਤਕਲੀਫ ਹੋਣ ਡੱਠੀ ਹੈ ਵੀ ਬੜਾ ਨੁਕਸਾਨ ਪਿਆ ਹੁੰਦਾ ਹੈ। ਹਾਂ। ਹਾਂਜੀ, ਵੀ ਉਹਦਾ ਦਿਲ ਜਦੋਂ ਉਹਦਾ ਕੋਈ ਲੈਣ ਦੇਣੀ ਕੋਈ ਨਹੀਂ, ਉਹਦਾ ਤੇ ਕੰਮ ਇਹ ਵੀ ਕਿ ਉਹਨੇ ਮਸ਼ਾਲ ਨੂੰ ਫੜੀ ਰੱਖਣਾ ਹੈ। टालियों डिग पे कच्चे कुच्चे ते बात यतीमां दी कोई ना पुछे। ਦੁਨੀਆ ਦਾ ਵਰਤਾਰਾ ਇਹ ਵੇ ਕਿ ਜਦੋਂ ਕੋਈ ਰੱਜ ਖਾਂਦਾ ਹੈ ਤੇ ਜਨਾਬ ਚੰਗੀਆਂ ਕਾਰਾਂ ਦੇ ਉੱਤੇ ਘਰੋਂ ਨਿਕਲਦਾ ਹੈ ਤੇ ਲੋਕੀ ਉਹਨੂੰ ਸਾਰੇ ਸਲਾਮਾਂ ਕਰਦੇ ਨੇ। जी ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੂਰਤ ਬਣ ਜਾਏ ਕਿ ਬੰਦਾ ਯਤੀਮ ਹੋ ਜਾਏ, ਔਰ ਐਡੀ ਮਤਲਬ ਹੈ ਕਿ ਠਾਠ ਬਾਠ ਵਾਲੀ ਜ਼ਿੰਦਗੀ 'ਚ ਯਕਦਮ ਹਾਂਜੀ ਪਾਸਾ ਪਲਟ ਜਾਏ, ਤੇ ਫਿਰ ਉਹਨਾਂ ਯਤੀਮਾਂ ਦੀ, ਉਹਨਾਂ ਮਾੜਿਆਂ ਦੀ ਕਿੰਨੇ ਬਾਤ ਪੁੱਛਣੀ ਹੁੰਦੀ ਹੈ। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਆਲ ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਸਾਹਿਬੋ, ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਬਲਜੀਤ ਸਿੰਘ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਪ੍ਰੋਗਰਾਮਸ ਦੇ ਵਿੱਚ ਅਕਸਰ ਰਲਤ ਕਰਦੇ ਨੇ, ਬੜੇ ਬੜੇ ਸੋਹਣੇ ਅਖਾਣ ਭਿਜਵਾਉਂਦੇ ਨੇ, ਬੜੇ ਪਿਆਰੇ ਕਮੈਂਟਸ ਕਰਦੇ ਨੇ। ਉਹਨਾਂ ਅੱਜ ਸਾਨੂੰ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦਾ ਇੱਕ ਬੜਾ ਹੀ ਮੱਤ ਭਰਿਆ ਦੋੜਾ ਭੇਜਿਆ, ਜਿਹਨੂੰ ਅਸ਼ਲੋਕ ਵੀ ਅਸੀਂ ਆਖਦੇ ਹਾਂ, ਬਾਬਾ ਜੀ ਦੀ ਬਾਣੀ ਵੀ ਆਖਦੇ ਹਾਂ। ਬਾਬਾ ਜੀ ਗੁਰੂ ਨਾਨਕ ਦੇਵ ਪੈ ਆਪਣੀ ਇਸ ਬਾਣੀ 'ਚ ਫਰਮਾਉਂਦੇ ਨੇ, ਹੱਕ ਪਰਾਇਆ ਨਾਨਕਾ, ਉਸ ਸੁਅਰ ਉਸ ਗਾਏ। ਗੁਰ ਪੀਰ ਹਮਾ ਤਾਂ ਭਰੇ, ਜੇ ਮੁਰਦਾਰ ਨਾ ਖਾਏ। ਪਿਆਰਿਓ, ਇਸ ਬਾਬਾ ਜੀ ਦੀ ਬਾਣੀ ਦਾ ਤਰਜਮਾ ਇਹ ਵੇ ਕਿ ਪਰਾਇਆ ਹੱਕ ਖਾਣਾ, ਕਿਸੇ ਦੀ ਹੱਕ ਤਲਫੀ ਕਰਨਾ, ਕਿਸੇ ਦਾ ਹੱਕ ਮਾਰ ਲੈਣਾ, ਮੁਸਲਮਾਨਾਂ ਦੇ ਵਾਸਤੇ ਇਸ ਤਰ੍ਹਾਂ ਹੀ ਹੈ ਜਿਵੇਂ ਸੂਰ ਖਾ ਲੈਣਾ, ਖਿੰਜ਼ੀਰ ਦਾ ਗੋਸ਼ਤ ਖਾਣਾ ਜਿਵੇਂ, ਤੇ ਹਿੰਦੂਆਂ ਦੇ ਵਾਸਤੇ ਇਸ ਤਰ੍ਹਾਂ ਹੈ
ਜਿਵੇਂ ਗਾਏ ਦਾ ਗੋਸ਼ਤ ਖਾਣਾ, ਯਾਨੀ ਦੋਵਾਂ ਦੇ ਵਾਸਤੇ ਪਾਪ ਹੈ। ਕੀ ਮੁਸਲਮਾਨ ਕੀ ਹਿੰਦੂ, ਇਹ ਦੋ ਮਜ਼ਹਬ ਦੇ ਮੰਨਣ ਵਾਲਿਆਂ ਨੂੰ ਮੁਖਾਤਬ ਕੀਤਾ ਗਿਆ ਹੈ ਅਸਲ ਦੇ ਵਿੱਚ ਬਾਣੀ ਦੇ ਵਿੱਚ। ਲੇਕਿਨ ਮੁਹੀਤ, ਇਹ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਇਨਸਾਨ ਨੇ ਨਾ, ਉਹਨਾਂ ਸਾਰਿਆਂ ਦੇ ਉੱਤੇ ਇਹ ਮੁੰਤਬਿਕ ਤੇ ਮੁਹੀਤ ਹੈ। ਮਤ ਸਭ ਤਾਈਂ ਪੜ੍ਹਾਈ ਹੈ। ਬਾਬੇ ਨਾਨਕ ਦੇਵ ਜੀ ਨੇ ਆਖਦੇ ਨੇ ਵੀ ਪਰਾਇਆ ਹੱਕ ਖਾਣਾ ਜਿਹੜਾ ਜੇ, ਉਹ ਬੜਾ ਵੱਡਾ ਪਾਪ ਹੈ। ਵੇਖੋ ਨਾ, ਮੁਸਲਮਾਨ ਦੇ ਵਾਸਤੇ ਲਹਮਿਲ ਖਿਨਜ਼ੀਰ ਕੁਰਾਨ ਪਾਕ ਦੇ ਵਿੱਚ ਆਇਆ, ਖਿਨਜ਼ੀਰ ਦਾ ਗੋਸ਼ਤ ਖਾਣਾ, ਸੂਅਰ ਦਾ ਗੋਸ਼ਤ ਖਾਣਾ ਬਹੁਤ ਵੱਡਾ ਗੁਨਾਹ ਹੈ। ਇਸੇ ਤਰ੍ਹਾਂ ਪਿਆਰਿਓ, ਹਿੰਦੂ ਜਿਹੜੇ ਸਾਡੇ ਭਰਾ ਨੇ, ਹਿੰਦੂ ਬਰਾਦਰੀ ਨਾਲ ਤਲਕ ਰੱਖਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਵਾਸਤੇ ਗਾਏ ਦਾ ਗੋਸ਼ਤ ਜਾਂ ਮਾਸ ਖਾਣਾ ਜਿਹੜਾ ਨਾ, ਉਹ ਤਾਂ ਗਊ ਮਾਤਾ ਆਖਦੇ ਨੇ, ਅਤੇ ਉਹ ਬੜਾ ਸਖਤ ਗੁਨਾਹ ਹੈ ਉਹਨਾਂ ਦੇ ਵਾਸਤੇ। ਤੁਸੀਂ ਵੇਖਦੇ ਨਹੀਂ ਇੰਡੀਆ ਦੇ ਵਿੱਚ ਮੁਸਲਮਾਨ ਤਾਂ ਹਾਲੀ ਖਾਂਦੇ ਨੇ ਗੋਸ਼ਤ, ਲੇਕਿਨ ਇੰਡੀਆ ਦੇ ਵਿੱਚ ਅਕਸਰ ਜਗ੍ਹਾ ਦੇ ਉੱਤੇ ਗਊ ਦੀ ਕੁਸ਼ੀ, ਗਊ ਕੁਸ਼ੀ ਦਾ ਮਤਲਬ ਹੈ ਕਿ ਗਾਂ ਨੂੰ ਹਲਾਲ ਜਾਂ ਜ਼ਿਬਾ ਕਰਨਾ, ਇਹਦੇ ਤੋਂ ਬੜੇ ਬੜੇ ਵੱਡੇ ਝਗੜੇ ਹੋਏ ਨੇ, ਔਰ ਕਿੰਨੇ ਹਿੰਦੂਆਂ ਨੇ ਫਸਾਦ ਕੀਤੇ, ਔਰ ਉਹਨਾਂ ਕਈ ਮੁਸਲਿਮ ਮਾਰ ਛੱਡੇ ਵੀ ਤੁਸੀਂ ਗਊ ਨੂੰ ਜ਼ਿਬਾ ਕਿਉਂ ਕੀਤਾ। ਅਤੇ ਏਡੀ ਜਿਹੜੀ ਮੁਕੱਦਸ ਚੀਜ਼ ਹੈ ਉਹਨਾਂ ਦੇ ਵਾਸਤੇ ਕਿ ਕਿਸੇ ਨੂੰ ਜ਼ਿਬਾ ਨਹੀਂ ਕਰਨ ਦਿੰਦੇ, ਕਿਸੇ ਨੂੰ ਉਹਦਾ ਮਾਸ ਨਹੀਂ ਖਾਣ ਦਿੰਦੇ। ਕਿਆ ਉਹ ਆਪ ਉਹਦਾ ਗੋਸ਼ਤ ਖਾ ਸਕਦੇ ਨੇ? ਕਦੀ ਨਹੀਂ ਖਾ ਸਕਦੇ। ਬਹੁਤ ਵੱਡਾ ਗੁਨਾਹ ਤਸੱਵਰ ਕਰਦੇ ਨੇ। ਅਤੇ ਬਾਬਾ ਜੀ ਗੁਰੂ ਨਾਨਕ ਵੇਖੋ ਕਿੰਨੀ ਵੱਡੀ ਮੱਤ ਪੈ ਦਿੰਦੇ ਨੇ। ਹਰ ਦਰਵੇਸ਼ ਜਿਹੜਾ ਨਾ ਜੀ, ਉਹ ਕਿਸੇ ਮਜ਼ਹਬ ਦਾ ਵੀ ਹੋਵੇ, ਸੂਫੀ ਜਿਹੜਾ ਹੈ ਉਹ ਇਨਸਾਨਾਂ ਦਾ ਭਲਾ ਚਾਹੁੰਦਾ ਹੈ, ਉਹ ਏਕਤਾ ਚਾਹੁੰਦਾ ਹੈ, ਉਹ ਅਖਵਤ ਅਤੇ ਮੁਹੱਬਤ ਦਾ ਪ੍ਰਚਾਰਕ ਹੁੰਦਾ ਹੈ। ਅੱਲਾਹ ਪਾਕ ਦੇ ਬੰਦਿਆਂ ਨੂੰ ਸੁਖੀ ਵਸਣਾ ਵੇਖਣਾ ਚਾਹੁੰਦਾ ਹੈ। ਪਿਆਰਿਓ, ਬਾਬਾ ਜੀ ਨਾਨਕ ਵੀ ਮੱਤ ਦਿੰਦੇ ਨੇ ਵੀ ਕਿਸੇ ਦਾ ਹੱਕ ਨਾ ਖਾਓ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਮੁਸਲਿਮ ਦੇ ਵਾਸਤੇ ਇੰਝ ਜਿਵੇਂ ਸੂਅਰ ਦਾ ਗੋਸ਼ਤ ਖਾਣਾ ਕਿੱਡਾ ਵੱਡਾ ਗੁਨਾਹ ਹੈ, ਪਾਪ ਹੈ। ਇਸੇ ਤਰ੍ਹਾਂ ਹਿੰਦੂ ਲਈ ਪਰਾਇਆ ਹੱਕ ਖਾਣਾ ਇਸ ਤਰ੍ਹਾਂ ਹੈ ਜਿਵੇਂ ਗਊ ਮਾਤਾ ਦਾ ਗੋਸ਼ਤ ਉਹਨੇ ਕਰਕੇ ਖਾ ਲਿਆ। ਤੇ ਅੱਗੇ ਪੈ ਫਰਮਾਉਂਦੇ ਨੇ, ਗੁਰ ਪੀਰ ਹੰਮਾ ਤਾਂ ਭਰੇ। ਹੰਮਾ ਦਾ ਮਤਲਬ ਹੁੰਦਾ ਪਿਆਰਿਓ ਮਾਨ ਤਰਾਨ, ਦਾਵਾ ਕਰਨਾ। ਹੰਮਾ ਭਰਨਾ ਵੀ ਦਾਵਾ ਕਰਨਾ। ਇੱਥੇ ਦੋ ਮਤਲਬ ਨੇ ਮੇਰੀ ਜਾਚੇ। ਪੀਰਾਂ ਫਕੀਰਾਂ ਨੂੰ ਵੀ ਬਾਬਾ ਜੀ ਗੁਰੂ ਨਾਨਕ ਦੇਵ ਪੈ ਇਹ ਫਰਮਾਉਂਦੇ ਨੇ ਕਿ ਗੁਰੂ ਤੇ ਪੀਰ, ਜਿਹੜੇ ਪੀਰ ਮੁਰਸ਼ਿਦ ਅਸੀਂ ਫੜਨੇ ਆ, ਜੇ ਗੁਰੂ ਪੀਰ ਦੇ ਵਿੱਚ ਵੀ ਤੁਸੀਂ ਵੇਖੋ ਨਾ ਕਿ ਉਹ ਵੀ ਕਿਸੇ ਦਾ ਹੱਕ ਪਿਆ ਖਾਂਦਾ, ਹਾਲਾਂਕਿ ਦਾਵਾ ਉਹ ਕਰਦਾ, ਮਾਨ ਉਹਨੂੰ ਇਹ ਵੇ ਕਿ ਉਹ ਗੁਰੂ ਹੈ, ਮਾਨ ਤਰਾਨ ਉਹਨੂੰ ਇਹ ਵੇ ਕਿ ਉਹ ਪੀਰ ਹੈ, ਲੇਕਿਨ ਹੱਕ ਭਰਾਇਆ ਖਾਂਦਾ। ਤੇ ਬਾਬਾ ਜੀ ਕਹਿੰਦੇ ਨੇ ਉਹਨੂੰ ਗੁਰੂ ਪੀਰ ਨਾ ਮੰਨੋ। ਗੁਰ ਪੀਰ ਹੰਮਾ ਤਾਂ ਭਰੇ ਜੇ ਮੁਰਦਾਰ ਨਾ ਖਾਵੇ। ਇਹ ਤੇ ਮੁਰਦਾਰ ਹੈ ਕਿਸੇ ਦਾ ਹੱਕ ਖਾਣਾ। ਕਿਸੇ ਦਾ ਹੱਕ ਖਾਣ ਵਾਲਾ ਗੁਰੂ ਪੀਰ ਵੀ ਹੋਵੇ ਤੇ ਉਹਨੂੰ ਗੁਰੂ ਪੀਰ ਨਾ ਕਦੀ ਮੰਨਿਆ ਜੇ। ਬਾਬਾ ਜੀ ਗੁਰੂ ਨਾਨਕ ਅਕਸਰ ਆਪਣਿਆਂ ਦੋੜਿਆਂ ਦੇ ਵਿੱਚ, ਆਪਣੇ ਸ਼ਲੋਕਾਂ ਦੇ ਵਿੱਚ, ਆਪਣੀਆਂ ਬਾਣੀਆਂ ਦੇ ਵਿੱਚ, ਆਪਣੇ ਫਰਾਮੀਨ ਦੇ ਵਿੱਚ ਅਕਸਰ ਬਾਬਾ ਜੀ ਗੁਰੂ ਨਾਨਕ ਦੇਵ ਸੱਚੇ ਤੇ ਸੁੱਚੇ ਪੀਰ ਮੁਰਸ਼ਿਦ ਦੀਆਂ ਨਿਸ਼ਾਨੀਆਂ ਦੱਸਦੇ ਨੇ। ਇਹਦੇ ਵਿੱਚ ਵੀ ਉਹ ਦੱਸਣ ਡਏ ਨੇ ਕਿ ਕਿਸੇ ਦਾ ਹੱਕ ਮਾਰਨ ਵਾਲਾ, ਮੁਰਦਾਰ ਖਾਣ ਵਾਲਾ ਪੀਰ ਗੁਰੂ ਵੀ ਆਪਣੇ ਆਪ ਨੂੰ ਸਦਾਵੇ, ਹੰਮਾ ਭਰੇ ਹੋ, ਤੁਸੀਂ ਨਹੀਂ ਉਹਨੂੰ ਮੰਨਣਾ। ਔਰ ਦੂਜਾ ਇਹਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਜਿਹੜਾ ਕਿਸੇ ਦਾ ਹੱਕ ਮਾਰਨ ਵਾਲਾ ਹੈ, ਜਿਹੜਾ ਕਿਸੇ ਦੀ ਹੱਕ ਤਲਫੀ ਕਰਨ ਵਾਲਾ ਹੈ, ਉਹਨੂੰ ਉਹਦੇ ਗੁਰੂ ਪੀਰ ਨੇ ਵੀ ਉਹਦਾ ਹੰਮਾ ਨਹੀਂ ਭਰਨਾ, ਉਹਨੂੰ ਛਡਾਉਣਾ ਨਹੀਂ, ਉਹਦੀ ਸਿਫਾਰਿਸ਼ ਨਹੀਂ ਕਰਨੀ। ਹੁੰਦਾ ਨਾ ਬੰਦਾ, ਕਈ ਸਾਡੇ ਬੰਦੇ ਨੇ, ਉਹਨਾਂ ਦਾ ਇਤਕਾਦ ਹੁੰਦਾ ਕਿ ਮੇਰੇ ਮਗਰ ਮੇਰੇ ਮੁਰਸ਼ਿਦ ਨੇ, ਮੈਨੂੰ ਉਹਨਾਂ ਬਖਸ਼ਾ ਲੈਣਾ,
ਹਾਂਜੀ। ਲੇਕਿਨ ਇੱਥੇ ਬਾਬਾ ਜੀ ਨਾਨਕ ਪਏ ਦੱਸਦੇ ਨੇ ਕਿ ਗੁਰੂ ਪੀਰ ਕਿਸੇ ਤਰ੍ਹਾਂ ਹੰਮਾ ਨਹੀਂ ਭਰਨਾ। ਜੇ ਤੂੰ ਮੁਰਦਾਰ ਖਾਣ ਵਾਲਾ ਹੈ, ਅੱਲਾ ਦੇ ਆ ਬੰਦਿਆ, ਜੇ ਤੂੰ ਕਿਸੇ ਦਾ ਹੱਕ ਮਾਰਨ ਵਾਲਾ ਹੈ, ਜੇ ਤੂੰ ਕਿਸੇ ਦੀ ਹੱਕ ਤਲਫੀ ਕਰਨ ਵਾਲਾ ਹੈ। ਪਿਆਰਿਓ, ਸਾਡੇ ਪਿਆਰੇ ਮਜ਼ਹਬ ਦੇ ਵਿੱਚ ਤੇ ਹਕੂਕੁਲ ਇਬਾਦ ਦੀ ਏਡੀ ਜ਼ਿਆਦਾ ਤਫਸੀਲ ਹੈ ਕਿ ਗੱਲ ਜਦੋਂ ਛਿੜ ਪੈਂਦੀ ਹੈ ਤਾਂ ਮੇਰਾ ਫਿਰ ਬਹੁਤ ਜ਼ਿਆਦਾ ਵਕਤ ਲੱਗ ਜਾਂਦਾ ਹੈ। ਅਸਾਂ ਅਖਾਣਾਂ ਦੀ ਗੱਲਬਾਤ ਵੀ ਕਰਨੀ ਹੁੰਦੀ ਹੈ, ਬਾਬਾ ਜੀ ਦੀ ਹਾਜ਼ਰੀ ਵੀ ਭਰਨੀ ਹੁੰਦੀ ਹੈ। ਇਹ ਜਿਹੜੇ ਟੌਪਿਕ ਨਹੀਂ ਆ, ਇਹ ਜਿਹੜਾ ਸ਼ੇਰ ਜਿਵੇਂ ਸਾਨੂੰ ਭਾਈ ਬਲਜੀਤ ਸਿੰਘ ਜੀ ਨੇ ਘੱਲਿਆ, ਇਹਦੇ ਉੱਤੇ ਤੇ ਕਈ ਪ੍ਰੋਗਰਾਮ, ਇਸ ਇੱਕ ਬਾਣੀ ਬਾਬਾ ਜੀ ਗੁਰੂ ਨਾਨਕ ਦੇਵ ਦੀ ਜਿਹੜੀ ਹੈ, ਇਹਦੇ ਉੱਤੇ ਕਈ ਪ੍ਰੋਗਰਾਮ ਹੋ ਸਕਦੇ ਨੇ, ਕਈ ਬੈਠਕਾਂ ਹੋ ਸਕਦੀਆਂ। ਸਾਡੇ ਪਿਆਰੇ ਮਜ਼ਹਬ ਇਸਲਾਮ ਦੇ ਵਿੱਚ ਹੁਣ ਤੁਸੀਂ ਵੇਖੋ ਕਿ ਹਕੂਕੁਲ ਇਬਾਦ ਇਸ ਕਦਰ ਜ਼ਿਆਦਾ ਨੇ ਕਿ ਬੰਦਾ ਪੂਰੇ ਹੀ ਨਹੀਂ ਕਰ ਸਕਦਾ। ਸਾਹਿਬੋ, ਮਾਂ ਬਾਪ ਦੇ ਹਕੂਕ ਅੱਡ ਨੇ, ਔਲਾਦ ਦੇ ਹਕੂਕ ਅੱਡ ਨੇ, ਭੈਣਾਂ ਭਰਾਵਾਂ ਦੇ ਹਕੂਕ ਵੱਖਰੇ ਨੇ, ਹਮਸਾਇਆਂ ਦੇ ਹਕੂਕ ਇਹਨਾਂ ਸਾਰਿਆਂ ਨਾਲੋਂ ਵੱਖਰੇ ਨੇ। ਇਸ ਤੋਂ ਅੱਡ ਬਾਦਸ਼ਾਹ ਦੇ ਹਕੂਕ ਤੇ ਫਰਾਇਜ਼ ਨੇ, ਰਿਆਇਆ ਦੇ ਹਕੂਕ ਤੇ ਫਰਾਇਜ਼ ਨੇ, ਅਫਸਰਾਂ ਦੇ ਹਕੂਕ ਤੇ ਫਰਾਇਜ਼ ਨੇ, ਉਹਨਾਂ ਦੇ ਕੋਲ ਜਾਣ ਵਾਲੇ ਸਾਇਲੀਨ ਜਿਹੜੇ ਨੇ ਉਹਨਾਂ ਦੇ ਹਕੂਕ ਤੇ ਫਰਾਇਜ਼ ਨੇ, ਵੋਟਰ ਦੇ ਫਰਾਇਜ਼ ਨੇ ਤੇ ਹਕੂਕ ਨੇ। ਜਿੰਨੇ ਵੋਟ ਲੈ ਕੇ ਜਿਹੜਾ ਮੁੰਤਖਬ ਹੋ ਕੇ ਅਸੈਂਬਲੀ 'ਚ ਟੁਰ ਗਿਆ, ਉਹਦੇ ਵੱਖਰੇ ਹਕੂਕ ਤੇ ਫਰਾਇਜ਼ ਨੇ। ਅਲ ਗਰਜ਼ ਇਸਲਾਮੀ ਵਸੇਬ ਦਾ ਜਿਹੜਾ ਇਸਲਾਮੀ ਮੁਆਸ਼ਰਾ ਜਿਹੜਾ ਹੈ ਪਿਆਰਿਓ, ਉਹਦੇ ਦੇ ਵਿੱਚ ਤੇ ਜਾਨਵਰਾਂ ਦੇ ਵੀ ਹਕੂਕ ਨੇ, ਬੇਜ਼ੁਬਾਨਾਂ ਦੇ ਵੀ ਹਕੂਕ ਨੇ। ਹਰ ਮਖਲੂਕ ਦਾ ਹੱਕ ਹੈ, ਅਸ਼ਰਫੁਲ ਮਖਲੂਕਾਤ ਇਨਸਾਨ ਦੇ ਉੱਤੇ। ਇਹ ਬੜਾ ਵੱਡਾ ਟੌਪਿਕ ਹੈ। ਲੇਕਿਨ ਬਾਬਾ ਜੀ ਗੁਰੂ ਨਾਨਕ ਇੱਕੋ ਹੀ ਗੱਲ ਮੁਕਾਈ ਹੈ, ਮੁੱਕਦੀ, ਤੇ ਮੈਂ ਵੀ ਉਹਦੇ ਵੱਲ ਹੀ ਜਾਣਾ, ਕਿਉਂਕਿ ਇਹ ਸਾਰੀਆਂ ਗੱਲਾਂ ਅੱਜ ਨਹੀਂ ਅਸੀਂ ਛੇੜ ਸਕਦੇ। ਬਾਬਾ ਜੀ ਮੁੱਕਦੀ ਜੋ ਮੁਕਾਈ ਹੈ ਵੀ ਹੱਕ ਤਲਫੀ ਕਿਸੇ ਵੀ ਇਨਸਾਨ ਦੀ ਹੋਵੇ, ਕਿਸੇ ਜਾਨਵਰ ਦੀ ਹੋਵੇ, ਕਿਸੇ ਬੇਜ਼ੁਬਾਨ ਦੀ ਹੋਵੇ। ਵੇਖੋ ਨਾ, ਹੱਕ ਤਲਫੀ ਦੀਆਂ ਤੇ ਇੰਨੀਆਂ ਮਿਸਾਲਾਂ ਨੇ। ਅਸੀਂ ਇੰਨੇ ਹਕੂਕ ਗਸਬ ਕਰਨੇ ਆ ਇੱਕ ਦੂਜੇ ਦੇ, ਇੰਨੇ ਹਕੂਕ ਅਸੀਂ ਆਪਣੇ ਟੱਬਰ ਪਰਿਵਾਰ ਦੇ ਵਿੱਚ ਵੇਖੀਏ ਤੇ ਅਸੀਂ ਪਤਾ ਨਹੀਂ ਕਿਹਦੇ ਕਿਹਦੇ ਦੇਣਦਾਰ। ਮਾਈ ਬਾਪ ਦੇ ਹਕੂਕ ਚੰਗੀ ਤਰ੍ਹਾਂ ਅਸੀਂ ਪੂਰੇ ਨਹੀਂ ਕਰਦੇ, ਭੈਣਾਂ ਨੂੰ ਅਸੀਂ ਜਾਇਦਾਦਾਂ 'ਚੋਂ ਹਿੱਸਾ ਨਹੀਂ ਦਿੰਦੇ। ਪਿਆਰਿਓ, ਇਹ ਬੜਾ ਇੱਕ ਲੰਮਾ ਤਵੀਲ ਚੈਪਟਰ ਹੈ। ਬਹਰਹਾਲ ਗੱਲ ਨੂੰ ਸਮੇਟਦਿਆਂ ਹੋਇਆਂ ਬਾਬਾ ਜੀ ਗੁਰੂ ਨਾਨਕ ਭਾਈ ਆਖਦੇ ਨੇ ਵੀ ਬਹੁਤ ਹੀ ਵੱਡਾ ਗੁਨਾਹ ਹੈ। ਇੱਕ ਦੋ ਵੰਨਗੀਆਂ ਇਸਲਾਮ ਵਿੱਚੋਂ ਵੀ ਤੁਹਾਨੂੰ ਦੇ ਕੇ ਤੇ ਇਜਾਜ਼ਤ ਫਿਰ ਲਵਾਂਗਾ। ਸਾਡੇ ਪਿਆਰੇ ਨਬੀ ਪਾਕ ਦਾ ਫਰਮਾਨ ਹੈ ਵੀ ਕਿਸੇ ਦਾ ਇੱਕ ਬਾਲਿਸ਼ਤ ਜ਼ਮੀਨ ਦਾ ਟੋਟਾ ਵੀ ਅਗਰ ਕਿਸੇ ਨੇ ਨਾਜਾਇਜ਼ ਕਬਜ਼ਾ ਕਰ ਲਿਆ ਤੇ ਉਹ ਟੋਟਾ ਜ਼ਮੀਨ ਦਾ 7 ਗੁਣਾ ਕਰਕੇ 7 ਜ਼ਮੀਨਾਂ ਦੇ ਉਹ ਟੋਟੇ ਜਿਹੜੇ ਨੇ ਨਾ, ਉਹ ਉਹਦੇ ਗਲ 'ਚ ਕਿਆਮਤ ਨੂੰ ਪਾ ਦਿੱਤੇ ਜਾਣਗੇ, ਤੌਕ ਪਾ ਦਿੱਤਾ ਜਾਏਗਾ। ਔਰ ਪਿਆਰਿਓ, ਇੱਕ ਹੋਰ ਪਿਆਰੀ ਹਦੀਸੇ ਪਾਕ ਵਿੱਚ ਪਿਆਰੇ ਨਬੀ ਪਾਕ ਫਰਮਾਉਂਦੇ ਨੇ ਭਈ ਝੂਠੀ ਕਸਮ ਚੁੱਕ ਕੇ ਕਿਸੇ ਦਾ ਹੱਕ ਮਾਰ ਲੈਣਾ, ਕਿਸੇ ਦੀ ਹੱਕ ਤਲਫੀ ਕਰ ਦੇਣੀ, ਅੱਲਾਹ ਪਾਕ ਉਹਦੇ ਬਾਕੀ ਗੁਨਾਹ ਮਾਫ ਕਰ ਦੇਗਾ। ਸ਼ਹੀਦ ਨੂੰ ਵੀ ਹੱਕ ਤਲਫੀ ਜਿਹੜੀ ਹੈ ਉਹਦੀ ਮਾਫੀ ਨਹੀਂ ਹੋਣੀ। ਹਾਲਾਂਕਿ ਸ਼ਹੀਦ ਦਾ ਦੇਖੋ ਕੀ ਮੁਕਾਮ ਹੈ ਕਿ ਪਿਆਰੇ ਨਬੀ ਪਾਕ ਫਰਮਾਉਂਦੇ ਨੇ ਵੀ ਸ਼ਹੀਦ ਦੇ ਖੂਨ ਦਾ ਕਤਰਾ ਬਾਅਦ 'ਚੋਂ ਜ਼ਮੀਨ ਤੇ ਡਿੱਗਦਾ, ਪਹਿਲੇ ਉਹ ਜੰਨਤ 'ਚ ਚਪੜ ਜਾਂਦਾ ਹੈ। ਲੇਕਿਨ ਸ਼ਹੀਦ ਨੂੰ ਵੀ ਜੇ ਉਹਨੇ ਕਿਸੇ ਦਾ ਕਰਜ਼ ਦੇਣਾ, ਕਿਸੇ ਦਾ ਹੱਕ ਮਾਰਿਆ ਹੈ, ਉਹਦੀ ਮਾਫੀ ਨਹੀਂ ਹੋਣੀ। ਸੋ ਪਿਆਰਿਓ, ਗੱਲ ਨੂੰ ਤਵਾਲਤ ਤੋਂ ਮੁਕਾਉਂਦਿਆਂ ਹੋਇਆਂ ਮੈਂ ਅਰਜ਼ ਕੀਤੀ ਕਿ ਇਹਦੇ 'ਤੇ ਬੜੀ ਲੰਮੀ ਗੁਫ਼ਤਗੂ ਹੋ ਸਕਦੀ ਹੈ, ਲੇਕਿਨ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਵੀ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ ਜਾਣਾ ਹੈ। ਤੇ ਮੁੱਕਦੀ ਗੱਲ ਇਹ ਹੀ ਹੈ ਭਈ ਕਿਸੇ ਵੀ ਮਜ਼ਹਬ ਦਾ ਮੰਨਣ ਵਾਲਾ, ਕਿਸੇ ਵੀ ਮੱਤ ਦਾ ਮਾਨੀ ਕੋਈ ਵੀ ਇਨਸਾਨ ਹੈ, ਉਹਨੂੰ ਦੂਸਰੇ ਇਨਸਾਨਾਂ ਦੇ ਹਕੂਕ ਔਰ ਆਪਣੇ ਫਰਾਇਜ਼ ਬਖੂਬੀ ਜਾਣਨੇ ਤੇ ਪਛਾਣਨੇ ਚਾਹੀਦੇ ਨੇ। ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਔਰ ਦੀਗਰ ਮਖਲੂਕਾਤ ਵੀ ਅੱਲਾਹ ਪਾਕ ਦੀਆਂ ਜਿਹੜੀਆਂ ਨੇ, ਉਹਨਾਂ ਦੇ ਵੀ ਹਕੂਕ ਅਦਾ ਕਰਨੇ ਚਾਹੀਦੇ।
ਕਿਸੇ ਦੇ ਨਾਲ, ਕਿਸੇ ਜਾਨਦਾਰ ਦੇ ਨਾਲ ਜ਼ੁਲਮ ਕਰਨਾ ਅਸ਼ਰਫੁਲ ਮਖਲੂਕਾਤ ਨੂੰ ਕਰਨਾ ਹੀ ਨਹੀਂ ਚਾਹੀਦਾ। ਇਹ ਉਹਨੂੰ ਸੱਜਦਾ ਹੀ ਨਹੀਂ, ਇਹ ਫੱਬਦਾ ਹੀ ਨਹੀਂ। ਅਸ਼ਰਫੁਲ ਮਖਲੂਕਾਤ ਹੋਵੇ ਤੇ ਕਿਸੇ ਜਾਨਵਰ ਤੇ ਜ਼ੁਲਮ ਕਰੇ, ਬੇਜ਼ੁਬਾਨ ਨੂੰ ਬੰਨ ਛੱਡੇ, ਉਹਨੂੰ ਖਾਣ ਪੀਣ ਨੂੰ ਨਾ ਦੇਵੇ, ਕਿਸੇ ਦਾ ਖੋਤਾ ਮੇਰੀ ਪੈਲੀ 'ਚ ਆ ਵੜਿਆ ਤੇ ਉਹਦੀ ਲੱਤ ਵੱਢ ਛੱਡੇ, ਇਹ ਇਨਸਾਨਾਂ ਵਾਲੇ ਕੰਮ ਤੇ ਨਹੀਂ ਨਾ। ਪਿਆਰਿਓ, ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामुअलैकुम जनाब बाजवा साहब जी। वालेकुम सलाम, बिस्मिल्लाह जी। डॉक्टर साहब की हाल चाल है? खैरी मेरी आए हो जी? अल्लाह पाक दा एहसान, तुहाड़ियां दुआवां जी जी। अच्छा मेरी सरकार, अज जनाब सब तो पहला जिहड़ा सानू अखान भिजवाया वो साडे दोस्त ने अमेरिका दे विच कैलीफोर्निया च जनाब सतदेव शर्मा। वाह जी वाह। ਉਹਨਾਂ ਅਖਾਣ ਭਜਵਾਇਆ ਬਾਜਵਾ ਸਾਹਿਬ ਕਿ ਪੱਗ ਹੋਵੇ ਜਾਂ ਪਟਕਾ, ਹਾਂਜੀ, ਇਹ ਜੀਵਨ ਦਾ ਲਟਕਾ। ਇਸ ਅਖਾਣ ਵਿੱਚ ਦੱਸਿਆ ਗਿਆ, ਵੇਖੋ ਨਾ ਜੀ, ਪੱਗ ਜਾਂ ਪਟਕਾ ਜੀ, ਇਹ ਦੋਵੇਂ ਹੀ ਚੀਜ਼ਾਂ ਜੋ ਕਿ ਸਾਡੇ ਇਹ ਜਿਹੜਾ ਹਿੰਦ ਸਿੰਧ ਹੈ ਜੀ, ਸਿੰਧ ਵਲਾਇਤ ਵੀ ਇਹਨੂੰ ਆਖਦੇ ਨੇ, ਜਿਹਨੂੰ ਬਰੇ ਸਗੀਰ ਵੀ ਆਖਦੇ ਨੇ ਫਾਰਸੀ 'ਚ ਜੀ, ਇਹਦੇ ਵਿੱਚ ਧੁੱਪ ਬਹੁਤ ਜ਼ਿਆਦਾ ਪੈਂਦੀ ਸੀ ਤੇ ਵਾਹੀਵਾਨ ਦੀ ਜਿਹੜੇ ਲੋਕ ਸਨ ਉਹਨਾਂ ਦਾ ਸਾਰੀ ਕਾਰ ਜਿਹੜੀ ਹੈ ਨਾ ਉਹ ਧੁੱਪ 'ਚ ਹੀ ਹੁੰਦੀ ਹੈ, ਬਾਹਰ ਹੀ ਹੁੰਦੀ ਜੀ, ਹੈ। ਜੀ, ਜੀ। ਉਹ ਫਿਰ ਸਿਰ ਤੇ ਪੱਗ ਜਿਹੜਾ ਨਾ, ਪੱਗ, ਲੇਕਿਨ ਪੱਗ ਜਿਹੜੀ ਹੈ ਸਿਆਣੇ ਬੰਦੇ ਬੰਨ੍ਹਦੇ ਸਨ ਜਦੋਂ ਘੋੜੀ ਤੇ ਬਹਿਣਾ ਹੋਵੇ ਜਾਂ ਵਿਹਲਿਆ ਰਹਿਣਾ ਹੋਵੇ। ਜੀ, ਜੀ। ਤੇ ਉਹ ਤੇ ਲੇਕਿਨ ਜਿਹੜੀ ਕੰਮ ਕਰਨ ਵਾਲੀ ਕਲਾਸ ਹੈ ਨਾ ਜੀ, ਜੀ, ਉਹ ਜਿਹੜਾ ਸਿਰ ਤੇ ਬੰਨ੍ਹਦੇ ਸਨ ਉਹਨੂੰ ਪਟਕਾ ਆਖਦੇ ਸਨ। ਉਹ ਆਮ ਕੱਪੜਾ ਹੁੰਦਾ ਹੈ ਜੀ, ਔਰ ਉਹਨੂੰ ਮਤਲਬ ਇਹ ਕਿ ਸਿਰ ਦੇ ਉੱਤੇ ਬੰਨੀ ਰੱਖਣਾ ਤਾਂ ਕਿ ਧੁੱਪ ਤੋਂ ਬਚਿਆ ਰਵੇ। ਔਰ ਪਿੱਛੇ ਉਹਦਾ ਲੜ ਲਮਕਾ ਲੈਣਾ, ਕਿਉਂਕਿ ਸਭ ਤੋਂ ਜ਼ਿਆਦਾ ਗਰਮੀ ਦਾ ਅਸਰ ਪੈਂਦਾ ਹੈ ਇਹ ਜਿਹੜੀ ਧੌਣ ਦੇ ਉੱਤੇ ਸਾਰੇ ਪੱਠਿਆਂ ਦਾ ਜੋੜ ਹੁੰਦਾ, ਜਿਹਨੂੰ ਨੁਕਤਾ ਸਵੀਦਾ ਆਂਦੇ ਨੇ। ਵਾਹ ਵਾਹ ਵਾਹ। ਜਦੋਂ ਉਹ ਜਿਹੜਾ ਸਾਰੇ ਪੱਠਿਆਂ ਦਾ ਜਿਹੜਾ ਜੋੜ ਹੈ ਨਾ ਜੀ, ਹਾਂਜੀ, ਤੇ ਉਹ ਉਥੋਂ ਦਿਮਾਗ ਚੋਂ ਵੀ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਜਾਂਦੇ ਨੇ, ਉੱਥੇ ਇਕੱਠੇ ਹੋ ਕੇ ਫਿਰ ਪੂਰੇ ਜਿਸਮ 'ਚ ਸਰੀਰ ਦੇ ਵਿੱਚ ਖਿਲਰ ਜਾਂਦੇ ਨੇ। ਉਸ ਥਾਂ ਨੂੰ ਗਰਮੀ ਨਹੀਂ ਲੱਗਣੀ ਚਾਹੀਦੀ, ਉਹ ਥਾਂ ਠੰਡੀ ਰਹਿਣੀ ਚਾਹੀਦੀ। ਵੇਖੇ ਨਾ ਆਂਦੇ ਨੇ ਫਲਾਣੇ ਦੀ ਮਾਰ ਮੁੱਕੀ 'ਚ ਧੌਣ, ਮੁੱਕੀ ਜਾਂ ਧੌਣ 'ਚ ਮੁੱਕੀ ਮਾਰ ਉਹਦੀ। ਜੀ ਜੀ। ਉਹ ਜਗ੍ਹਾ ਦੇ ਉੱਤੇ 60 ਵਜੇ ਤੇ ਬਹੁਤ ਜ਼ਿਆਦਾ ਬੰਦੇ ਦੇ ਤੌਰ ਪੌਰ ਭੌਂ ਜਾਂਦੇ ਨੇ। ਉਸ ਥਾਂ ਨੂੰ ਕੱਜ ਕੇ ਰੱਖਣਾ, ਹਾਂਜੀ, ਇਹ ਸਾਡਾ ਜਿਹੜਾ ਕਲਾਸਿਕ ਪੰਜਾਬ ਦੇ ਵਿੱਚ ਵੀ ਰਿਵਾਜ ਸੀ ਜੀ। ਔਰ ਮਤਲਬ ਇਹ ਕਿ ਉਹਦੇ 'ਚ ਦੱਸਿਆ ਗਿਆ ਕਿ ਇਹ ਜ਼ਿੰਦਗੀ ਦੀਆਂ ਇਹ ਖੂਬਸੂਰਤੀਆਂ ਨੇ। ਵਾਹ। ਲਟਕਣ ਤੋਂ, ਹਾਂਜੀ, ਤੇ ਇਹ ਜ਼ਿੰਦਗੀ ਦੀ ਖੂਬਸੂਰਤੀ ਹੈ। ਅਗਰ ਤੁਸੀਂ ਪੱਗ ਵੀ ਬੱਧੀ ਹੈ, ਭਾਵੇਂ ਪਟਕਾ ਬੰਨਿਆ, ਨੰਗੇ ਸਿਰ ਤੇ ਨਹੀਂ ਨਾ, ਹਾਂਜੀ, ਇਹ ਪੰਜਾਬੀਆਂ ਦੇ ਜੀਵਨ ਦੀ ਇੱਕ ਖੂਬਸੂਰਤੀ ਹੈ। ਉਹਦਾ ਸੁਹੱਪਣ ਹੈ, ਹਾਂਜੀ, ਉਹਦੀ ਸਫਾਈ ਸੁਥਰਾਈ ਹੈ, ਹਾਂਜੀ, ਕਿ ਉਹ ਬੰਦਾ ਇੱਜ਼ਤਦਾਰ ਹੈ, ਉਹਨੇ ਪੱਗ ਬੱਧੀ ਹੈ ਜਾਂ ਉਹਨੇ ਪਟਕਾ ਬੰਨਿਆ। ਅਗਰ ਉਹ ਕੰਮ ਸ਼ਮ ਕਰਦਾ, ਕਿਤੇ ਹਵਾਈ ਜੋਤੀ ਕਰਨ ਗਿਆ, ਬਾਹਰ ਅੰਦਰ ਕਿਤੇ ਪੱਠੇ ਲੈਣ ਗਿਆ, ਹਾਲ ਵਾਂਦਾ ਪਿਆ, ਤੇ ਉਹ ਨੰਗੇ ਸਿਰ, ਕਿਉਂਕਿ ਪੰਜਾਬ ਦੇ ਵਿੱਚ ਨੰਗੇ ਸਿਰ ਰਹਿਣ ਨੂੰ ਮਿਹਣਾ ਸਮਝਿਆ ਜਾਂਦਾ ਸੀ। ਜੀ ਜੀ ਜੀ। ਨੰਗੇ ਸਿਰ ਰਹਿਣ ਨੂੰ ਬੇਅਦਬੀ ਸਮਝੀ ਜਾਂਦੀ ਸੀ ਕਿ ਅਦਬ ਜਿਹੜਾ ਨਾ, ਵਾਲ ਨੰਗੇ ਨਹੀਂ ਹੋਣੇ ਚਾਹੀਦੇ ਜੀ, ਹਾਂਜੀ। ਤੇ ਇਹ ਜ਼ਿੰਦਗੀ ਦੀ ਖੂਬਸੂਰਤੀ ਹੈ। ਵੇਖੋ ਨਾ, ਤੁਸੀਂ ਸੁਣਿਆ ਹੋਣਾ ਕਿ ਵਡੇਰੇ ਬੰਦੇ ਜਦੋਂ ਬਹੁਤ 50, 60, 100 ਸਾਲ ਪਹਿਲਾਂ ਇੱਥੇ ਪਿੰਡਾਂ ਦੇ ਵਿੱਚ ਕੋਈ ਮੁੰਡਾ ਕੰਘੀ ਕਰਕੇ ਵਾਲ ਪੁੱਠੇ ਸਿੱਧੇ ਸਵੰਦੇ ਵਾਹ ਕੇ ਗਲੀਆਂ 'ਚ ਫਿਰਦਾ ਸੀ, ਤੇ ਕਿਸੇ ਬੁਰੜੇ ਨੇ ਆਖਣਾ ਉਰਾ ਆਏ, ਤੇ ਉਹਦੇ ਮੋਥੋਂ ਫੜ ਕੇ ਨਾ ਮਿੱਟੀ ਦੀ ਮੋਠੋ ਦੇ ਸਿਰ 'ਚ ਪਾ ਛੱਡਣੀ। ਉਹਨੂੰ ਆਖਣਾ, ਤੈਨੂੰ ਨਹੀਂ ਪਤਾ ਇੱਥੇ ਧੀਆਂ ਭੈਣਾਂ ਗਲੀਆਂ 'ਚ ਫਿਰਦੀਆਂ ਨਹੀਂ ਆ, ਕਿਤੇ ਲੰਘਦੀਆਂ, ਤੇ ਤੂੰ ਇੱਥੇ ਮਤਲਬ ਸਵੰਦੇ ਵਾਹੀ ਫਿਰਨਾ ਜੀ। ਤੋ ਉਹ ਸ਼ਰਮੋ ਹਿਆ ਦਾ ਦੌਰ ਸੀ। ਪਰ ਬਾਜਵਾ ਸਾਹਿਬ, ਉਦੋਂ ਜੇ ਕੋਈ ਕਿਸੇ ਦੇ ਸਿਰ 'ਚ ਪਾ ਦਿੰਦਾ ਸੀ ਮਿੱਟੀ, ਜਾਂ ਕਿਸੇ ਦਾ ਬਾਪ ਵੀ ਕਿਸੇ ਦੇ ਪੁੱਤਰ ਨੂੰ ਮਾੜੀ ਚੰਗੀ ਗੱਲ ਤੋਂ ਮੋੜਦਾ, ਰੋਕਦਾ ਸੀ, ਤੇ ਲੋਕੀ ਸਰ ਬੁਰਾ ਨਹੀਂ ਸਨ ਮਨਾਉਂਦੇ। ਨਹੀਂ, ਉਦੋਂ ਬੁਰਾ ਨਹੀਂ ਹਨ, ਬੰਦੂਕਾਂ ਨਹੀਂ ਹਨ ਕੱਢਦੇ। ਹਾਂਜੀ। ਤੋ ਇਸ ਅਖਾਣ ਵਿੱਚ ਇਹ ਦੱਸਿਆ ਗਿਆ ਕਿ ਜ਼ਿੰਦਗੀ ਦੀਆਂ ਲਟਕਾ, ਇਹ ਜ਼ਿੰਦਗੀ ਦੀ ਖੂਬਸੂਰਤੀ ਹੈ। ਪੱਗ ਜਾਂ ਪਟਕਾ ਦੇ, ਇਹਦੇ ਤੋਂ ਬਗੈਰ ਜਿਹੜੇ ਨੰਗੇ ਸਿਰ ਵਾਲੇ ਲੋਕ ਨੇ ਉਹਨਾਂ ਦੀ ਕੋਈ ਵਟਕ ਨਹੀਂ ਹੁੰਦੀ। ਪਿਆਰਿਓ, ਅਖਾਣ ਸਾਨੂੰ ਭਿਜਵਾਇਆ ਸੀ ਸਾਡੇ ਮਿੱਤਰਾਂ, ਭਈ ਪੱਗ ਹੋਵੇ ਜਾਂ ਪਟਕਾ, ਇਹ ਜੀਵਨ ਦਾ ਲਟਕਾ।
ਬਾਜਵਾ ਸਾਹਿਬ ਦੱਸਿਆ ਵੀ ਕੁਝ ਅਰਸਾ ਪਹਿਲੇ, ਅੱਜ ਤੋਂ ਨਿਸਫ ਸਦੀ ਪਹਿਲੇ ਤੱਕ ਅਸਾਂ ਵੀ ਵੇਖਿਆ ਆਪਣੇ ਬਚਪਨ ਦੇ ਵਿੱਚ ਕਿ ਵਾਕਈ ਨਮਾਜ਼ ਪੜ੍ਹਨਾ ਜਾਂ ਕਿਸੇ ਵੱਡੇ ਦੇ ਸਾਹਮਣੇ ਜਾਣਾ ਤੇ ਨੰਗੇ ਸਿਰ ਲੋਕ ਨਹੀਂ ਸਨ ਜਾਂਦੇ। ਪਿਆਰਿਓ, ਸਾਡੇ ਦੇਸ਼ ਪੰਜਾਬ ਦੇ ਬੜੇ ਖੂਬਸੂਰਤ ਰਿਵਾਜ ਸਨ, ਸਾਡੇ ਰਸਮਾਂ ਰਿਵਾਜ ਜਿਹੜੇ ਸਨ ਉਹਨਾਂ ਦੇ ਵਿੱਚ ਬੜਾ ਇਖਲਾਕ ਔਰ ਬੜਾ ਅਦਬ ਹੁੰਦਾ ਸੀ। ਤੁਸੀਂ ਸੁਣਿਆ ਹੋਣਾ ਆਪਣੇ ਬਜ਼ੁਰਗਾਂ ਕੋਲੋਂ ਕਿ ਨੰਗੇ ਸਿਰ ਰੋਟੀ ਨਹੀਂ ਸੀ ਕੋਈ ਖਾਣੀ ਚੰਗਾ ਸਮਝਦਾ। ਯਾਨੀ ਬਜ਼ੁਰਗਾਂ ਦੀ ਇਹ ਮੱਤ ਹੁੰਦੀ ਸੀ ਕਿ ਖਾਣਾ ਖਾਣ ਲੱਗਿਆ ਵੀ ਬੇਟਾ ਸਿਰ ਕੱਜ ਕੇ ਰੱਖੋ। ਹੁਣ ਜਿਸਾਂ ਵੇਖਿਆ ਕਿ ਜਦੀਦ ਤਰੀਨ ਜਿਹੜੀ ਮਹਿਕਮਾ ਫੂਡ ਵਾਲੇ ਨੇ ਉਹ ਵੀ ਹੋਟਲ ਵਾਲਿਆਂ ਨੂੰ ਜਾ ਕੇ ਆਖਦੇ ਨੇ ਵੀ ਹਾਂਡੀ ਰੋਟੀ ਪਕਾਉਣ ਲੱਗੇ ਆ ਸਿਰ ਤੇ ਟੋਪੀ ਪਾ ਕੇ ਰੱਖੋ। ਬੇਕਰੀਆਂ ਦੇ ਵਿੱਚ ਵੀ ਹੁਣ ਅਸੀਂ ਵੇਖਦੇ ਹਾਂ ਵੀ ਸੇਲਜ਼ਮੈਨ ਜਿਹੜੇ ਨੇ ਉਹਨਾਂ ਟੋਪੀ ਜਿਹੀ ਪਾਈ ਹੁੰਦੀ ਹੈ ਵੀ ਵਿੱਚ ਕੋਈ ਵਾਲ ਨਾ ਡਿੱਗ ਪਵੇ। ਕਰੋਨਾ ਦੀ ਆਮਦ ਤੋਂ ਬਾਅਦ ਵੀ ਜਿਹੜਾ ਜੀ ਕੋਵਿਡ ਤੋਂ ਬਾਅਦ ਵੀ ਇਹੋ ਜਿਹੀਆਂ ਇਹਤਿਆਤੀ ਤਦਾਬੀਰ ਮਜਬੂਰਨ ਲੋਕਾਂ ਨੇ ਅਪਣਾਈਆਂ। ਜਦੋਂ ਕਿ ਨਿਸਫ ਸਦੀ ਪਹਿਲੇ ਇਹ ਸਾਡੇ ਦੇਸ਼ ਪੰਜਾਬ ਦੇ ਬੜੇ ਖੂਬਸੂਰਤ ਰਿਵਾਜ ਹੁੰਦੇ ਸਨ। ਨਮਾਜ਼ ਲੋਕੀ ਨੰਗੇ ਸਿਰ ਕਦੀ ਨਹੀਂ ਸਨ ਪੜ੍ਹਦੇ, ਰੋਟੀ ਕਦੀ ਨਹੀਂ ਸਨ ਨੰਗੇ ਸਿਰ ਖਾਂਦੇ। ਪੱਗ ਦੇਸ਼ ਪੰਜਾਬ ਦੀ ਇੱਜ਼ਤ ਦਾ ਨਿਸ਼ਾਨ ਹੁੰਦੀ ਸੀ ਔਰ ਮੌਜ਼ਜ਼ੀਨ ਵਜ਼ਾਦਾਰ ਲੋਕ ਜਿਹੜੇ ਸਨ ਸਾਹਿਬੋ, ਮੁਖਤਲਿਫ ਫੰਕਸ਼ਨਸ ਹੋਣੇ ਜਦੋਂ ਤੇ ਉਦੋਂ ਬਜ਼ੁਰਗਾਂ ਨੇ ਬੜੀ ਸੋਹਣੀ ਮਾਇਆ ਲੱਗੀ ਪੱਗ ਜਨਾਬ ਬੰਨਣੀ ਤੇ ਲੋਕਾਂ ਪੱਗ ਵੇਖ ਕੇ ਅੰਦਾਜ਼ਾ ਲਾ ਲੈਣਾ ਕਿ ਇਹ ਕੋਈ ਖਾਨਦਾਨੀ ਆਦਮੀ, ਕੋਈ ਚੌਧਰੀ ਬੰਦਾ। ਇਸੇ ਤਰ੍ਹਾਂ ਹੀ ਮਿਹਨਤੀ ਆਦਮੀ, ਜਫਾਕਸ਼ ਆਦਮੀ, ਕਾਸ਼ਤਕਾਰ, ਵਾਹੀਵਾਨ ਜਿਹੜਾ ਬੰਦਾ ਹੁੰਦਾ ਸੀ ਉਹਨੇ ਸਿਰ ਤੇ ਪਟਕਾ ਰੱਖਣਾ ਔਰ ਪਟਕਾ ਵੀ ਇਸ ਗੱਲ ਦੀ ਅਲਾਮਤ ਹੁੰਦੀ ਸੀ ਕਿ ਇਹ ਜ਼ਿਮੀਦਾਰ ਆਦਮੀ ਹੈ, ਮਿਹਨਤਕਸ਼ ਹੈ, ਖੇਤ ਮਜ਼ਦੂਰ ਹੈ, ਖੇਤ ਦਾ ਮਾਲਕ ਹੈ। ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉਹ ਮਤਰੂਕ ਹੋ ਗਈਆਂ ਨੇ। ਹੁਣ ਵੈਸੇ ਉਹ ਸਾਡੇ ਰਿਵਾਜਾਂ ਦੇ ਵਿੱਚ ਸ਼ਾਮਲ ਤੇ ਨਹੀਂ ਚੀਜ਼ਾਂ ਰਹੀਆਂ, ਲੇਕਿਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਨਾ ਔਰ ਇਹਨਾਂ ਦੇ ਓਟ ਦੇ ਵਿੱਚ ਸਿਰ ਢਾਂਪ ਕੇ ਰਹਿਣਾ, ਅਦਬ ਨਾਲ ਰਹਿਣਾ, ਮੁਅੱਜ਼ਜ਼ ਬਣ ਕੇ ਰਹਿਣਾ, ਇਹ ਇਸ ਖਾਨ ਦੇ ਵਿੱਚ ਸਾਨੂੰ ਮੱਤ ਦਿੱਤੀ ਗਈ ਹੋਈ ਹੈ। ਹੁਣ ਵੈਸੇ ਅੱਲਾ ਦਾ ਸ਼ੁਕਰ ਹੈ ਕਿ ਜਿਵੇਂ ਸਾਡੇ ਸਿੰਧੀ ਭਰਾ ਆਪਣਾ ਸਿੰਧੀ ਸਕਾਫਤ ਦਾ ਇੱਕ ਦਿਨ ਮਨਾ ਰਹੇ ਨੇ, ਸਿੰਧੀ ਟੋਪੀ ਅਜਰਕ ਦਾ ਦਿਨ ਬਕਾਇਦਾ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਵੀ ਮਾਜ਼ੀ ਦੇ ਇੱਕ ਹੁਕਮਰਾਨ ਉਸਮਾਨ ਬੁਜ਼ਦਾਰ ਸਾਹਿਬ ਜਿਹੜੇ ਸਨ ਸਾਡੇ ਵਜ਼ੀਰ ਆਲਾ ਪੰਜਾਬ, ਉਹਨਾਂ ਸਾਡੇ ਪੰਜਾਬ ਦੇ ਵਿੱਚ ਇੱਕ ਬੜੀ ਖੂਬਸੂਰਤ ਰਵਾਇਤ ਸ਼ੁਰੂ ਕੀਤੀ। ਉਹ ਇਹ ਕਿ ਸਾਡਾ ਪੱਗ ਦਾ ਔਰ ਦਿਨ ਮਨਾਇਆ ਜਾਣ ਲੱਗ ਪਿਆ, ਦੇਸ਼ ਪੰਜਾਬ ਦਾ ਕਲਚਰਲ ਡੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਔਰ ਉਹ ਮਨਾਇਆ ਜਾਣ ਲੱਗ ਪਿਆ। ਅੱਲਾਹ ਪਾਕ ਸਾਡੇ ਮੌਜੂਦਾ ਹੁਕਮਰਾਨਾਂ ਨੂੰ ਵੀ ਤੌਫੀਕ ਦੇ, ਇਹ ਵੀ ਪੰਜਾਬ ਤੋਂ ਮੁੰਤਖਬ ਹੁੰਦੇ ਨੇ ਤੇ ਇਹ ਵੀ ਪੰਜਾਬ ਦੇ ਨਾਲ ਤੇ ਪੰਜਾਬ ਦੀਆਂ ਰਸੂਮ ਤੇ ਰਵਾਇਤ ਦੇ ਨਾਲ ਮੁਖਲਸ ਹੋਣ। ਅੱਲਾਹ ਕਰੇ ਇਹਨਾਂ ਨੂੰ ਵੀ ਇਹ ਆਵੇ ਮਤ ਔਰ ਉਸੇ ਜ਼ੌਕ ਸ਼ੌਕ ਦੇ ਨਾਲ ਫਿਰ ਦਿਨ ਮਨਾਇਆ ਜਾਵੇ ਜਿਵੇਂ ਉਸਮਾਨ ਬੁਜ਼ਦਾਰ ਦੇ ਸਾਨੂੰ ਯਾਦ ਹੈ ਉਹਦੇ ਵੇਲੇ ਦੇ ਵਿੱਚ ਤਮਾਮ ਕਮਿਸ਼ਨਰ, ਤਮਾਮ SSP, DC ਸਾਰੇ ਆਪਣੇ ਆਫਿਸਿਸ ਦੇ ਵਿੱਚ ਤਮਾਮ ਸਰਕਾਰੀ ਮੁਲਾਜ਼ਮੀਨ ਵੀ ਉਦੋਂ ਸਿਰ ਤੇ ਪੱਗ ਬੰਨ ਕੇ ਬੈਠਦੇ ਸਨ ਔਰ ਪੂਰਾ ਡੇ ਮਨਾਇਆ ਜਾਂਦਾ ਸੀ ਪੰਜਾਬੀ ਕਲਚਰ ਡੇ। ਉਹਦੇ ਵਿੱਚ ਥੋੜੀ ਜਿਹੀ ਨਾ ਸਰਦ ਮੇਰੀ ਜੀ ਆ ਗਈ ਹੈ ਕਿਉਂਕਿ ਉਹ ਪਹਿਲੀ ਹਕੂਮਤ ਸੀ। ਸਾਡੇ ਮੌਜੂਦਾ ਹੁਕਮਰਾਨਾਂ ਨੂੰ ਚਾਹੀਦਾ ਵੀ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਸਨ ਉਹ ਤੇ ਕਮ ਸੇ ਕਮ ਅਪਣਾ ਕੇ ਰੱਖਣ। ਬਾਜਵਾ ਸਾਹਿਬ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ, ਉੱਥੋਂ ਸਰ ਸਾਡੇ ਬੜੇ ਪਿਆਰੇ ਦੋਸਤ, ਸਾਡੇ ਮਿੱਤਰ, ਸਾਡੇ ਬੇਲੀ ਨਾਲੇ ਸਾਡੇ ਪਰਮਾਨੈਂਟ ਵਿਊਅਰ ਨੇ ਸੁਸ਼ੀਲ ਵਸਾਨ। ਉਹਨਾਂ ਜਨਾਬ ਇੱਕ ਤੇ ਇਹ ਉਹਨਾਂ ਫਰਮਾਇਆ ਹੈ ਕਿ ਮੈਂ ਬਾਜਵਾ ਸਾਹਿਬ ਦੀਆਂ ਕਿਤਾਬਾਂ ਦਾ ਸੈੱਟ ਲੈਣਾ ਚਾਹਨਾ ਤੇ ਉਹ ਕਹਿੰਦੇ ਨੇ ਵੀ ਮੈਨੂੰ ਕਿੱਥੋਂ ਮਿਲੇ, ਮੈਨੂੰ ਗਾਈਡ ਕਰੋ। ਉਹ ਤੁਸੀਂ ਦੱਸਦੇ ਹੁੰਦੇ ਹੋ ਵੀ ਚੰਡੀਗੜ੍ਹ 'ਚ ਛਪ ਰਿਹਾ। ਹਾਂਜੀ, ਇਨਸ਼ਾਅੱਲਾ ਅੱਲਾ ਚਾਹੇ ਤੇ ਉਹਦਾ ਲਿਪੀਅੰਤਰ ਹੋ ਗਿਆ। ਅੱਛਾ ਜੀ। ਤੇ ਉਹ ਛਪ ਜਾਏਗਾ, ਸ਼ਾਇਦ ਕੋ ਹੋਰ 2-4 ਮਹੀਨੇ ਲੱਗ ਜਾਣ ਲੇਕਿਨ ਛਪ ਜਾਏਗਾ। ਠੀਕ। ਹਾਂਜੀ ਹਾਂਜੀ। ਲੋ ਜੀ, ਵਸਾਨ ਸਾਹਿਬ ਸਾਡਾ ਜਿਹੜਾ ਨਾ ਜੀ ਬਾਜਵਾ ਸਾਹਿਬ ਦਾ ਜਿਹੜਾ ਅਖਾਨਾਂ ਦੀਆਂ ਕਿਤਾਬਾਂ ਨੇ ਉਹਨਾਂ ਦਾ ਸੈੱਟ ਜਿਹੜਾ ਉਹਦਾ ਜਨਾਬ ਉੱਥੇ ਤੁਹਾਡੀ ਜਿਹੜੀ ਜ਼ੁਬਾਨ ਗੁਰਮੁਖੀ ਲਿਪੀ ਜਿਹਦੇ 'ਚ ਇੰਡੀਆ 'ਚ ਲਿਖਿਆ ਜਾਂਦਾ ਹੈ ਉਹਦੇ 'ਚ ਬਾਜਵਾ ਸਾਹਿਬ ਫਰਮਾਉਂਦੇ ਨੇ ਕਿ ਤਕਰੀਬਨ ਮੁਕੰਮਲ ਹੋ ਚੁੱਕਿਆ, ਕੰਪਲੀਟ ਹੋ ਚੁੱਕਿਆ ਤੇ ਉਹ ਚੰਡੀਗੜ੍ਹ 'ਚੋਂ ਹੀ ਤੁਹਾਨੂੰ ਮਿਲ ਜਾਏਗਾ ਕੁਛ 1-2-3 ਮਹੀਨੇ ਬਾਅਦ। ਤੇ ਅਸੀਂ ਤੁਹਾਨੂੰ ਰਿਟਨ ਤੁਹਾਡੇ ਕਮੈਂਟ ਦੇ ਥੱਲੇ ਜਵਾਬ ਵੀ ਦੇ ਦੇਵਾਂਗੇ, ਗਾਈਡ ਵੀ ਤੁਹਾਨੂੰ ਮੁਕੰਮਲ ਕਰ ਦੇਵਾਂਗੇ। ਹਾਂਜੀ,
ਹੁਣ ਜਨਾਬ ਸਾਨੂੰ ਇੱਕ ਉਹਨਾਂ ਨੇ ਅਖਾਣ ਵੀ ਭਿਜਵਾਇਆ। ਅਖਾਣ ਇਸ ਤਰ੍ਹਾਂ ਵੀ ਸਾਥੋਂ ਗਈ ਹੈ ਗੋਰੀਏ, ਹੁਣ ਭਾਵੇਂ ਲੈ ਜਾਣੀ ਚੋਰ। ਹਾਂਜੀ, ਸੁਸ਼ੀਲ ਦਾ ਮੈਨਾਂ ਹੁੰਦਾ ਸੁੰਦਰ, ਖੂਬਸੂਰਤ, ਬਿਊਟੀਫੁਲ। ਵਾਹ ਹਾਂਜੀ ਵਾਹ। ਤੇ ਉਹ ਨਾ ਮੈਨੂੰ ਯਾਦ ਹੈ ਕਿ ਮੇਰਾ ਇੱਕ ਦੋਸਤ ਸੀ, ਉਹ ਡਿਪਟੀ ਕਮਿਸ਼ਨਰ ਸੀ FBI ਚ, ਤੇ ਉਹਨੇ ਮੈਨੂੰ ਕਿਹਾ ਕਿ ਮੈਂ ਧੀ ਦਾ ਨਾਂ ਰੱਖਣਾ ਸੁਸ਼ੀਲਾ। ਇਹਦੇ ਮਹਿਣੇ ਦੱਸੋ। ਉਹ ਫਿਰ ਮੈਂ ਉਹਦੇ ਮਹਿਣੇ ਉਹਨੂੰ ਦੱਸੇ ਜੀ। ਮੈਂ ਕਿਹਾ ਇਹਦਾ ਮਤਲਬ ਹੁੰਦਾ ਖੂਬਸੂਰਤ, ਸੁੰਦਰੀ, ਬਿਊਟੀਫੁਲ। ਵਾਹ ਵਾਹ। ਤੇ ਜਨਾਬ ਅਸਾਨ ਜਿਹੜਾ ਹੈ ਜੱਟਾਂ ਦੀ ਗੋਤ ਹੈ। ਹਾਂਜੀ ਹਾਂਜੀ। ਤੇ ਅਖਾਣ ਉਹਦੇ 'ਚ ਬੜਾ ਸਿੱਧਾ ਹੈ ਭਈ ਗੋਰੀਏ ਦਾ ਮੁਰਾਦ ਹੈ ਕਿ ਜਿਹਨੂੰ ਅਸਾਂ ਪਿਆਰ ਕੀਤਾ, ਹਾਂਜੀ, ਸਾਡੇ ਕੋਲ ਤੂੰ ਨਹੀਂ ਰਹੀ, ਸਾਨੂੰ ਛੱਡ ਕੇ ਚਲੀ ਗਈ ਹੈ। ਹਾਂਜੀ, ਜਦੋਂ ਸਾਨੂੰ ਛੱਡ ਕੇ ਚਲੀ ਗਈ ਹੈ ਤੇ ਸਾਨੂੰ ਦੁੱਖ ਦੇ ਕੇ ਗਈ। ਹੁਣ ਅਸੀਂ ਤੇਰੇ ਲਈ ਕੋਈ ਦੁਆ ਤੇ ਨਹੀਂ ਕਰ ਸਕਦੇ, ਹੁਣ ਤੇ ਅਸਾਂ ਬਦਦੁਆ ਹੀ ਤੇਰੇ ਲਈ ਕਰਨੀ ਹੈ ਵੀ ਤੂੰ ਗਏ ਖੂਹ 'ਚ ਡਿੱਗੇ, ਕਿਸੇ ਖੱਡੇ 'ਚ ਡਿੱਗੇ, ਭਾਵੇਂ ਤੈਨੂੰ ਚੋਰ ਪੈ ਜਾਣ ਲੈ ਜਾਣ। ਹਾਂਜੀ, ਕਿ ਜਦੋਂ ਤੂੰ ਸਾਡਾ ਮਤਲਬ ਸਾਡੇ ਪਿਆਰ ਦਾ ਮੁੱਲ ਨਹੀਂ ਪਾਇਆ, ਹਾਂਜੀ, ਅਸਾਂ ਤੈਨੂੰ ਇੰਨਾ ਇੱਜ਼ਤ ਮਾਣ ਤੇ ਆਦਰ ਦਿੱਤਾ ਤੇ ਤੂੰ ਮਤਲਬ ਇਹ ਕਿ ਨਹੀਂ ਉਹਨੂੰ ਪੱਲੇ ਪਾਇਆ ਤੇ ਸਾਨੂੰ ਛੱਡ ਕੇ ਟੁਰ ਗਈ ਹੈ। ਤੇ ਜਦੋਂ ਛੱਡ ਕੇ ਚਲੀ ਗਈ ਹੈ ਤੇ ਫਿਰ ਹੁਣ ਸਾਡੇ ਵੱਲੋਂ ਖਸਮਾਂ ਨੂੰ ਖਾ, ਜਿੱਥੇ ਮਰਜ਼ੀ ਮਰ। ਲਓ ਜੀ, ਸੁਸ਼ੀਲ ਵਸਾਨ ਸਾਹਿਬ, ਤੁਸੀਂ ਜਿਹੜਾ ਅਖਾਣ ਭਿਜਵਾਇਆ ਹੈ, ਬਾਜਵਾ ਸਾਹਿਬ ਨੇ ਬੜਾ ਹੀ ਪਿਆਰਾ ਨਖੇੜਿਆ ਸਾਰੀ ਗੱਲ ਨੂੰ। ਉਹ ਫਰਮਾਉਂਦੇ ਨੇ ਪਏ ਵੀ ਸਾਥੋਂ ਗਈ ਹੈ ਗੋਰੀਏ, ਭਾਵੇਂ ਲੈ ਜਾਣੀ ਚੋਰ। ਯਾਨੀ ਜਿਹੜਾ ਬੰਦਾ ਸਾਡੇ ਕੰਮ ਦਾ ਨਹੀਂ ਰਿਹਾ, ਜਿਹਨੇ ਸਾਡੇ ਨਾਲ ਬੇਵਫਾਈ ਕਰ ਦਿੱਤੀ ਹੈ, ਜਿਹਨੇ ਸਾਡੇ ਨਾਲ ਤਾਲੁਕਾਤ ਮਨਕਤਾ ਕਰ ਲੈਣੇ, ਤਰੋੜ ਲੈਣੇ, ਤੇ ਕਿਸੇ ਹੋਰ ਨਾਲ ਟੁਰ ਗਿਆ, ਕਿਸੇ ਹੋਰ ਨਾਲ ਯਾਰ ਰਲਿਆ, ਤੇ ਉਹਨੂੰ ਫਿਰ ਉਹਦੀ ਉਡੀਕ ਰੱਖਣੀ ਤੇ ਉਹਦੇ ਪਿੱਛੇ ਐਵੇਂ ਸੜਦਿਆਂ ਰਹਿਣਾ ਤੇ ਧੁਖਦਿਆਂ ਰਹਿਣਾ, ਇਹ ਬੰਦਿਆਂ ਨੂੰ ਨਹੀਂ ਚਾਹੀਦਾ। ਫਿਰ ਜਿਹੜੇ ਦਾਨਸ਼ਮੰਦ ਲੋਕ ਹੁੰਦੇ ਨੇ, ਜਿਹੜੇ ਸਮਝਦਾਰ ਲੋਕ ਹੁੰਦੇ ਨੇ, ਉਹ ਫਿਰ ਦਿਲ ਪੱਕਾ ਕਰਕੇ ਇਹੋ ਹੀ ਫੈਸਲਾ ਕਰਦੇ ਨੇ ਕਿ ਜਾ, ਜੇ ਸਾਡੇ ਜੋਗਾ ਨਹੀਂ ਰਿਹਾ ਤੇ ਹੁਣ ਸਾਡੇ ਵੱਲੋਂ ਭਾਵੇਂ ਤੈਨੂੰ ਚੋਰ ਲੈ ਜਾਣ ਤੇ ਭਾਵੇਂ ਡਾਕੂ ਲੈ ਜਾਣ ਤੇ ਭਾਵੇਂ ਜਿਉਂ ਤੇ ਭਾਵੇਂ ਮਰ, ਜਦੋਂ ਸਾਡੇ ਜੋਗਾ ਨਹੀਂ, ਸਾਡੇ ਕੰਮ ਦਾ ਨਹੀਂ। बड़ा ही प्यारा एक उर्दू का शेर है कि बुलबुल ने आशियाना जब अपना उठा लिया, उसकी बला से बूम बसे या हुमा रहे। यानी बाग दे विचों जदों बुलबुल ਨੂੰ ਕੱਢ ਦਿੱਤਾ ਗਿਆ, ਉਹਨੇ ਉੱਥੇ ਆਪਣਾ ਘੌਂਸਲਾ ਜਿਹੜਾ ਸੀ ਉਹਦੇ ਨਾਲ ਤਲਕ ਵਾਸਤਾ ਖਤਮ ਕਰ ਦਿੱਤਾ। ਫਿਰ ਉਹਨੂੰ ਕੀ ਉਹਦੀ ਬਲਾ ਜਾਣੇ ਹੁਣ ਬਾਗ ਦੇ ਵਿੱਚ ਉੱਲੂ ਪਾ ਰਹਿੰਦੇ ਨੇ ਜਾਂ ਹੁਮਾ ਪਿਆ ਰਹਿੰਦਾ, ਉਹਦਾ ਤੇ ਤਲਕ ਵਾਸਤਾ ਹੀ ਮੁੱਕ ਗਿਆ, ਉਹਦਾ ਉੱਥੇ ਆਉਣਾ ਜਾਣਾ ਹੀ ਖਤਮ ਹੋ ਗਿਆ। ਇਸੇ ਗੱਲ ਨੂੰ ਹੀ ਇਸ ਅਖਾਣ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸਾਡਾ ਕਿਸੇ ਨਾਲ ਮਿਲਨ ਵਰਤਨ ਤਲਕ ਵਾਸਤਾ ਮਨਕਤਾ ਹੋ ਗਿਆ, ਉਦੋਂ ਬਾਅਦ ਉਹ ਆਪਣੇ ਘਰ ਤੇ ਅਸੀਂ ਆਪਣੇ ਘਰ, ਸਾਨੂੰ ਉਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਬਾਜਵਾ ਸਾਹਿਬ ਅਮਰੀਕਾ ਤੋਂ ਸਾਡੇ ਭਾਈ ਨੇ ਰਤਨ ਧਾਲੀਵਾਲ, ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਤੇਲੀ ਦਾ ਤੇਲ ਬਲੇ ਤੇ ਮਸ਼ਾਲਚੀ ਦਾ ਦਿਲ ਜਲੇ। ਇਹਦਾ ਮਤਲਬ ਇਹ ਵੇ ਕਿ ਜਿਹੜਾ ਬੰਦਾ ਜਾਣ ਬੁੱਝ ਕੇ ਕਿਸੇ ਦੇ ਮਾਮਲਿਆਂ 'ਚ ਦਖਲ ਦਿੰਦਾ ਨਾ ਪਿਆ, ਜੀ ਜੀ, ਇੱਕ ਬੰਦਾ ਉਹ ਆਪਣਾ ਮਤਲਬ ਇਹ ਕਿ ਤੇਲ ਪਾ ਕੇ ਮਸ਼ਾਲ ਬਾਲੀਏ, ਉਹ ਮਸ਼ਾਲ ਆਂਦੇ ਸਨ, ਉਹ ਕੁੱਪਾ ਜਿਹਾ ਜਿਹੜਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਜੀ ਜੀ, ਜਦੋਂ ਜੰਜਾਂ ਵੀ ਢੁਕਦੀਆਂ ਸਨ ਨਾ ਰਾਤ ਨੂੰ, ਤੇ ਅਸ਼ਾ ਦੀ ਬਾਂਗ ਤੋਂ ਬਾਅਦ ਜੰਜ ਨੇ ਜਾ ਕੇ ਟੁਕਣਾ, ਜੀ ਜੀ, ਤੇ ਕੁੜਮ ਜਿਹੜੇ ਨੇ ਪਹਿਲੀ ਦਫਾ ਮਸ਼ਾਲਾਂ ਦੇ ਚਾਨਣ 'ਚ ਇੱਕ ਦੂਜੇ ਨੂੰ ਮਿਲਦੇ ਸਨ। ਵਾਹ ਵਾਹ, ਮਿਲਣੀ ਜਿਹੜੀ ਮਿਲਣੀ ਹੁੰਦੀ ਸੀ, ਉਦੋਂ ਪਹਿਲਾਂ ਉਹਨਾਂ ਇੱਕ ਦੂਜੇ ਨੂੰ ਵੇਖਿਆ ਨਹੀਂ ਸੀ ਹੁੰਦਾ। ਅੱਛਾ, ਹਾਂਜੀ, ਸਾਗ ਦੇ ਸਾਰੇ ਜਿਹੜੇ ਨੇ ਸਾਡੇ ਲਾਗੀ ਕਰਦੇ ਸਨ। ਹਾਂਜੀ, ਔਰ ਲੋਕਾਂ ਦਾ ਇੰਨਾ ਵਸਾਹ ਸੀ, ਇੰਨਾ ਇਤਬਾਰ ਸੀ, ਲੋਕੀ ਆਂਦੇ ਸਨ ਕਿ ਧੀਆਂ ਪੁੱਤਰ ਕੋ ਮੱਝਾਂ ਗਾਵਾਂ ਨੇ ਜਿਨ੍ਹਾਂ ਨੂੰ ਵੇਖਣਾ। ਹਾਂਜੀ, ਔਰ ਇਹ ਲੋਕ ਜਿਹੜੇ ਸਨ ਲਾਗੀ, ਇਹਨਾਂ ਦਾ ਕੰਮ ਸੀ, ਇਹਨਾਂ ਦਾ ਲੋਕੀ ਇੰਨਾ ਇਤਬਾਰ ਕਰਦੇ ਸਨ ਕਿ ਇਹ ਜਾ ਕੇ ਤੇ ਅਗਲੇ ਵਾਸਤੇ ਉਹਦੇ ਮਿਆਰ ਦੇ ਮੁਤਾਬਕ ਰਿਸ਼ਤਾ ਲੱਭਦੇ ਸਨ। ਵਾਹ। ਤੇ ਉਹ ਫਿਰ ਨਾ ਮਸ਼ਾਲਾਂ ਦੇ ਵਿੱਚ ਥੱਲੇ ਮਿਲਦੇ ਸਨ, ਤੇ ਇਸ ਅਖਾਣ 'ਚ ਦੱਸਿਆ ਗਿਆ ਵੀ ਮਸ਼ਾਲ ਦੇ ਵਿੱਚ ਤੇਲ ਤੇ ਬਲਦਾ ਪਿਆ ਤੇਲੀ ਦਾ। ਹਾਂਜੀ, ਤੇ ਮਸ਼ਾਲ 'ਚ ਜਿਹੜਾ ਉਹਨੂੰ ਉਂਝ ਹੀ ਤਕਲੀਫ ਹੋਣ ਡੱਠੀ ਹੈ ਵੀ ਬੜਾ ਨੁਕਸਾਨ ਪਿਆ ਹੁੰਦਾ ਹੈ। ਹਾਂਜੀ, ਵੀ ਉਹਦਾ ਦਿਲ, ਜਦੋਂ ਉਹਦਾ ਕੋਈ ਲੈਣ ਦੇਣੀ ਕੋਈ ਨਹੀਂ, ਉਹਦਾ ਤੇ ਕੰਮ ਇਹ ਵੀ ਕਿ ਉਹਨੇ ਮਸ਼ਾਲ ਨੂੰ ਫੜੀ ਰੱਖਣਾ ਚਾਨਣ ਕਰਨ ਵਾਸਤੇ। ਜਦੋਂ ਉਹਦੇ ਤੇਲ ਘਟਣਾ, ਉਹ ਤੇਲੀ ਨੇ ਪਾ ਦੇਣਾ ਕੁੱਪੇ ਚੋਂ, ਉਹ ਫੇਰ ਚਾਨਣ ਵੱਧ ਜਾਣਾ। ਹਾਂਜੀ,
ਤੇ ਜੇ ਇਸ ਮਾਮਲੇ 'ਚ ਦੱਸਿਆ ਗਿਆ ਇਸ ਅਖਾਣ 'ਚ ਕਿ ਕੁਝ ਲੋਕ ਹੁੰਦੇ ਨੇ ਜੋ ਦੂਜਿਆਂ ਦੇ ਮਾਮਲਿਆਂ 'ਚ ਐਵੇਂ ਹੀ ਪਏ ਲੱਤਾਂ ਅੜਾਉਂਦੇ ਨੇ, ਉਹਦਾ ਕੋਈ ਤੁੱਕ ਵੀ ਨਹੀਂ ਬਣਦਾ ਹੁੰਦਾ। ਹਾਂਜੀ, ਤੇ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ। ਹਾਂਜੀ, ਜਦੋਂ ਇੱਕ ਬੰਦਾ ਇੱਕ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਇੱਕ ਕੰਮ ਕਰ ਰਿਹਾ ਹੈ ਤੇ ਉਹਨੂੰ ਕਰਨ ਦਿਓ। ਦੂਜਾ ਬਹਿ ਕੇ ਉਂਝ ਹੀ ਆਖੀ ਜਾਓ ਯਾਰ ਤੂੰ ਨੁਕਸਾਨ ਬੜਾ ਕਰੀ ਜਾ ਰਿਹਾ, ਤੂੰ ਆਹ ਕਰੀ ਜਾ ਰਿਹਾ, ਉਹ ਕੋਈ ਪਾਗਲ ਤੇ ਨਹੀਂ ਨਾ, ਉਹਨੂੰ ਨਹੀਂ ਦੇਖਦਾ ਵੀ ਮੈਂ ਇਹਦੇ 'ਚ ਤੇਲ ਬਾਲ ਕੇ ਸਾੜਨ ਡੱਠਾ। ਲੋ ਜੀ ਪਿਆਰਿਓ, ਅਖਾਣ ਹੈ ਵੀ ਤੇਲੀ ਦਾ ਤੇਲ ਬਲੇ ਤੇ ਮਸ਼ਾਲਚੀ ਦਾ ਦਿਲ ਜਲੇ। ਬਾਜਵਾ ਸਾਹਿਬ ਬੜੀ ਸੋਹਣੀ ਗੱਲ ਕੀਤੀ ਵੀ ਵੇਖੋ ਨਾ, ਤੇਲੀ ਨੇ ਮਸ਼ਾਲ ਬਾਲੀ ਹੋਈ ਹੈ, ਉਹਦੇ ਵਿੱਚ ਜਿਹੜਾ ਤੇਲ ਪਿਆ ਬਲਦਾ ਹੈ ਉਹ ਤੇਲੀ ਦਾ, ਖਰਚਾ ਜਿਹੜਾ ਪਿਆ ਹੁੰਦਾ ਤੇਲੀ ਦੇ ਪੱਲਿਓਂ ਪਿਆ ਹੁੰਦਾ, ਤੇ ਮਸ਼ਾਲਚੀ ਜਿਹਨੇ ਉਹ ਮਸ਼ਲ ਚੁੱਕੀ ਹੈ ਉਹ ਐਵੇਂ ਹੀ ਪਿਆ ਸੜਦਾ, ਉਹ ਐਵੇਂ ਹੀ ਪਿਆ ਝੁਰਦਾ ਵੀ ਵੇਖੋ ਜੀ ਕਿੰਨਾ ਤੇਲ ਬਲ ਗਿਆ, ਵੇਖੋ ਕਿੰਨਾ ਖਰਚਾ ਹੋਣ ਡਿਆ। ਉਹ ਬਾਜਵਾ ਸਾਹਿਬ ਨੇ ਕਿੱਡੀ ਸੋਹਣੀ ਗੱਲ ਕੀਤੀ ਹੈ ਵੀ ਬਗਾਨੀ ਜੰਜੇ ਅਹਿਮਕ ਨੱਚੇ, ਖਰਚਾ ਉਹਦਾ ਹੋਣ ਡਿਆ, ਤੂੰ ਵਿੱਚ ਕਾਹਦੇ ਲਈ ਨਿੰਨੋ ਲੈਣ ਡਿਆ। ਆਖਰ ਜਿਹੜਾ ਉੱਥੇ ਤੇਲ ਘੜੀ ਘੜੀ ਬਾਲੀ ਆ ਰਿਹਾ, ਮਸ਼ਾਲ ਨੂੰ ਉਹਨੇ ਰੋਸ਼ਨ ਕੀਤਾ ਹੋਇਆ, ਉਹ ਲੱਗੀ ਇਹ ਜੰਜ ਵਾਲੇ ਉਹਨੂੰ ਕੁਛ ਨਾ ਕੁਛ ਦੇ ਕੇ ਹੀ ਟੋਰਨਗੇ ਨਾ, ਉੱਥੋਂ ਕੋ ਖਾਲੀ ਹੱਥ ਆਉਣ ਵਾਸਤੇ ਉਹ ਮਸ਼ਾਲ ਬਾਲੀ ਜਾਂਦਾ ਪਿਆ। ਇਹ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਵੀ ਕੰਮ ਕਿਸੇ ਦਾ, ਉੱਥੇ ਖਰਚਾ ਕਿਸੇ ਦਾ ਹੋ ਰਿਹਾ। ਜਿਵੇਂ ਕਿਸੇ ਜੰਜ ਦੇ ਵਿੱਚ ਅਸੀਂ ਅਕਸਰ ਵੇਖਦੇ ਹਾਂ ਵੀ ਜਿਹੜਾ ਕੁੜੀ ਵਾਲਾ ਘਰ ਹੈ ਉੱਥੇ ਬਰਾਤ ਜਦੋਂ ਆਉਂਦੀ ਹੈ ਤੇ ਉਹ ਹੁਣ ਘਰ ਵਾਲੇ ਜਿਹੜੇ ਨੇ ਉਹ ਆਪਣੇ ਇੱਕ ਮੋਹਤਬਰ ਬਜ਼ੁਰਗ ਨੂੰ ਅੱਗੇ ਕਰ ਦਿੰਦੇ ਨੇ ਕਿ ਲਓ ਜੀ, ਪੁਰਾਣੇ ਵਕਤਾਂ 'ਚ ਅਸੀਂ ਇਹੀ ਵੇਖਿਆ। ਉਹ ਫਿਰ ਨਾ ਵਰਤਾਂਦੇ ਹੁੰਦੇ ਸਨ ਖਾਣਾ ਬਰਾਤ ਨੂੰ, ਕੋਈ ਸਿਆਣਾ ਬੰਦਾ ਪਾ ਕੇ ਪਰਾਤਾਂ 'ਚ ਦੇਣਾ ਤੇ ਅੱਗੋਂ ਸਾਰਿਆਂ ਬੰਦਿਆਂ ਮੁੰਡਿਆਂ ਘਰਦਿਆਂ ਜੀਆਂ ਹੀ ਵਰਤਾਣਾ। ਹੁਣ ਤੇ ਵੇਟਰਸ ਆ ਗਏ ਨੇ, ਹੁਣ ਤੇ ਕੰਮ ਬਹੁਤ ਅੱਗੇ ਲੰਘ ਗਿਆ। ਉਸ ਵੇਲੇ ਜਨਾਬ ਬੰਦੇ ਨੂੰ ਬਿਠਾਇਆ ਜਾਂਦਾ ਸੀ ਕਿ ਉਹ ਆਪ ਵਰਤਾਏ ਖਾਣਾ, ਤੇ ਉਹ ਕੋਈ ਐਵੇਂ ਹੀ ਵਿੱਚੋਂ ਘਰ ਦੇ ਐਸੇ ਵੀ ਜੀ ਹੁੰਦੇ ਸਨ ਜਿਹੜੇ ਐਵੇਂ ਪਿਆ ਆਖਦੇ ਹਨ ਇਹਨੂੰ ਘੱਟ ਪਾ ਕੇ ਦੇ, ਇਹਨੂੰ ਬਹੁਤਾ ਪਾ ਕੇ ਦੇ। ਜਦੋਂ ਸਾਰੇ ਘਰਦਿਆਂ ਨੇ ਜੀ ਉਹਨੂੰ ਮੋਤਬਰ ਕਰਕੇ ਬਿਠਾਇਆ ਤੇ ਆਪਣੇ ਵੱਲੋਂ ਸਿਆਣਾ ਸਮਝ ਕੇ ਬਹਾਇਆ, ਤੇ ਉਹ ਬਜ਼ੁਰਗ ਵਰਤਾਂਦਾ ਵੀ ਹੈ ਪਿਆ ਸੋਹਣਾ, ਤੇ ਤੂੰ ਕਾਹਦੇ ਲਈ ਵਿੱਚ ਜਾ ਕੇ ਮਸ਼ਵਰੇ ਪਿਆ ਦੇਣਾ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਪਿਆਰਿਓ ਕਿ ਉਹ ਐਵੇਂ ਹੀ ਆਪਣੀ ਅਹਿਮੀਅਤ ਜਤਾਉਣ ਵਾਸਤੇ ਜਾਂ ਐਵੇਂ ਪਰਾਏ ਕੰਮ 'ਚ ਨਿੰਨੋ ਲੈਣ ਵਾਸਤੇ ਉਹ ਪਏ ਆਪਣੇ ਵਿੱਚ ਮਸ਼ਵਰੇ ਦਿੰਦੇ ਨੇ। ਇਸ ਗੱਲ ਦੀ ਇਸ ਅਖਾਣ 'ਚ ਨਿੰਦਿਆ ਕੀਤੀ ਗਈ ਹੈ। ਬਾਜਵਾ ਸਾਹਿਬ ਉਕਾੜਾ ਤੋਂ ਸਾਜਦ ਵਸੀਮ ਸਾਹਿਬ ਜੀ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਪ੍ਰੋਗਰਾਮਾਂ 'ਚ ਬੜੀ ਜਨਾਬ ਰਲਤ ਕਰਦੇ ਰਹਿੰਦੇ ਨੇ। ਅੱਜ ਵੀ ਉਹਨਾਂ ਬੜਾ ਹੀ ਸੋਹਣਾ ਅਖਾਣ ਭਿਜਵਾਇਆ। ਅਖਾਣ ਇਸ ਤਰ੍ਹਾਂ ਵੀ ਟਾਹਲੀਓਂ ਡਿੱਗ ਪਏ ਕੱਚੇ ਕੁੱਚੇ ਤੇ ਬਾਤ ਯਤੀਮਾਂ ਦੀ ਕੋਈ ਨਾ ਪੁੱਛੇ। ਹਾਂਜੀ, ਇਹਦੇ 'ਚ ਦੱਸਿਆ ਗਿਆ ਕਿ ਜ਼ਿੰਦਗੀ ਜਿਹੜੀ ਇਹਨਾਂ ਦੀ ਇਹਦੀ ਕਈ ਵਾਰੀ ਇੰਜ ਹੁੰਦਾ ਹੈ ਕਿ ਕਈਆਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ਹਾਲੀ ਹੁੰਦੀ ਹੈ ਜੀ ਔਰ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਉਹ ਨਿੱਕੇ ਨਿੱਕੇ ਜਿਹੜੇ ਉਹਨਾਂ ਨੇ ਬੜੇ ਨਰਮ ਨਾਜ਼ੁਕ ਕੱਚੇ ਕੁੱਚੇ ਅੱਛਾ ਨਰਮ ਨਾਜ਼ੁਕ ਹੁੰਦੇ ਨੇ, ਉਹਨਾਂ ਦਾ ਪਾਲ ਪੋਸ ਵੀ ਬੜਾ ਮਤਲਬ ਇਹ ਕਿ ਤੁਸੀਂ ਸਮਝੋ ਪੈਸੇ ਦੀ ਕੋਈ ਥੋੜ ਨਹੀਂ ਹੁੰਦੀ, ਲੇਕਿਨ ਅਚਨ ਚੇਤੀ ਕੋਈ ਉਹਨਾਂ ਵਾਸਤੇ ਪਰੇਸ਼ਾਨੀ ਬਣ ਜਾਂਦੀ ਹੈ, ਉਹਨਾਂ ਦਾ ਪਿਓ ਫੌਤ ਹੋ ਜਾਂਦਾ ਹੈ। ਹਾਂਜੀ, ਤੇ ਫਿਰ ਉਹਨਾਂ ਦੀ ਆਮਦਨ ਦੇ ਜਿਹੜੇ ਜ਼ਰੀਏ ਨੇ ਉਹ ਵੀ ਘਟ ਜਾਂਦੇ ਨੇ ਔਰ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਹੀ ਹੈ ਜਿਵੇਂ ਉਹ ਸਮਾਨਾਂ ਤੋਂ ਡਿੱਗੇ ਹੋਣ ਜਾਂ ਟਾਹਲੀ ਤੋਂ ਡਿੱਗੇ ਹੋਣ। ਹਾਂਜੀ, ਤੇ ਫਿਰ ਇਸ ਦੁਨੀਆ ਦਾ ਵਰਤਾਰਾ ਇਹ ਵੇ ਕਿ ਜਦੋਂ ਕੋਈ ਰੱਜ ਖਾਂਦਾ ਹੈ ਤੇ ਜਨਾਬ ਚੰਗੀਆਂ ਕਾਰਾਂ ਦੇ ਉੱਤੇ ਘਰੋਂ ਨਿਕਲਦਾ ਹੈ ਤੇ ਲੋਕੀ ਉਹਨੂੰ ਸਾਰੇ ਸਲਾਮਾਂ ਕਰਦੇ ਨੇ ਜੀ, ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੂਰਤ ਬਣ ਜਾਏ ਕਿ ਬੰਦਾ ਯਤੀਮ ਹੋ ਜਾਏ ਔਰ ਐਡੀ ਮਤਲਬ ਇਹ ਕਿ ਠਾਠ ਬਾਠ ਵਾਲੀ ਜ਼ਿੰਦਗੀ 'ਚ ਯਕਦਮ ਹਾਂਜੀ ਪਾਸਾ ਪਲਟ ਜਾਏ ਤੇ ਫਿਰ ਉਹਨਾਂ ਯਤੀਮਾਂ ਦੀ ਉਹਨਾਂ ਮਾੜਿਆਂ ਦੀ ਕਿੰਨੇ ਬਾਤ ਪੁੱਛਣੀ ਹੁੰਦੀ ਹੈ। ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਟਾਹਲੀ ਦੇ ਉੱਤੇ ਬੋਰਡ ਜਿਹੜੇ ਨੇ ਸੱਜਰੇ ਹਾਂਜੀ ਉਹਨਾਂ ਦੀਆਂ ਜਿਹੜੀਆਂ ਚਿੜੀਆਂ ਨੇ ਜਾਂ ਘੁੱਗੀਆਂ ਨੇ ਜਾਂ ਜੋ ਵੀ ਆ ਉਹਨੂੰ ਕੋਈ ਸ਼ਿਕਾਰ ਕਰ ਲਏ ਹਾਂਜੀ ਤੇ ਉਹ ਜਿਹੜੇ ਬੋਟ ਨੇ ਉਹ ਥੱਲੇ ਡਿੱਗ ਪੈਣ ਹਾਂਜੀ, ਕਿਤੇ ਮਾਂ ਪਿਓ ਦਾ ਪਿਆਰ ਲੱਭਦੇ ਤੇ ਉਹਨਾਂ ਨੇ ਅਖੀਰ ਮਰਨਾ ਹੀ ਹੁੰਦਾ। ਉਹਨਾਂ ਦੀ ਕੀ ਪੋਜੀਸ਼ਨ ਹੁੰਦੀ ਹੈ? ਲਓ ਜੀ ਪਿਆਰਿਓ, ਟਾਹਲੀਓਂ ਡਿੱਗ ਪਏ ਕੱਚੇ ਕੁੱਚੇ ਤੇ ਬਾਤ ਯਤੀਮਾਂ ਦੀ ਕੋਈ ਨਾ ਪੁੱਛੇ। ਬੜੀ ਪਿਆਰੀ ਬਾਜਵਾ ਸਾਹਿਬ ਨੇ ਸਾਨੂੰ ਇਹਦੀ ਵੰਡ ਕਰਕੇ ਦੱਸੀ। ਵੇਖੋ ਨਾ, ਟਾਹਲੀ ਦੇ ਉੱਤੇ ਆਲਣਾ ਹੈ ਤੇ ਆਲਣੇ ਦੇ ਵਿੱਚ ਬੋਟ ਨੇ। ਉਹ ਬੋਟ ਜਿਹੜੇ ਨੇ ਉਹ ਹਾਲੀ ਕੱਚੇ ਕੁਚੇ ਹੀ ਨੇ, ਯਾਨੀ ਹਾਲੀ ਉਹਨਾਂ ਨੇ ਕੋਈ ਵੱਲ ਨਹੀਂ ਸਿੱਖਿਆ ਉੱਡਣ ਦਾ, ਨਾ ਆਪਣੇ ਖੰਭਾਂ ਦੇ ਸਿਰ ਤੇ ਉਹ ਉੱਡ ਸਕਦੇ ਨੇ। ਲੇਕਿਨ
ਉਹਨਾਂ ਦੇ ਮਾਈ ਬਾਪ ਮਿਸਾਲ ਦੇ ਤੌਰ ਤੇ ਗਏ ਹੋਣ ਦਾਣਾ ਚੁਗਣ, ਕੋ ਆਪਣੇ ਬੱਚਿਆਂ ਦੇ ਵਾਸਤੇ ਚੋਗ ਲੈਣ ਗਏ ਹੋਣ ਤੇ ਉੱਥੇ ਕਿਸੇ ਸ਼ਿਕਾਰੀ ਦੇ ਸ਼ਿਕਾਰ ਦਾ ਨਿਸ਼ਾਨਾ ਬਣ ਗਏ ਹੋਣ, ਤੇ ਉਹ ਫਿਰ ਉਹਨੂੰ ਕਿੰਨੀ ਕੁ ਦੇਰ ਬੋਟ ਭੁੱਖੇ ਰਹਿਣ, ਉਹ ਫਿਰ ਆਪੇ ਹੀ ਨਾਸਾ ਭੱਜੀ ਕਰਕੇ ਵਿਚਾਰੇ ਯਤੀਮ ਜੋ ਹੋ ਗਿਆ ਬੋਟ ਤੇ ਉਹ ਥੱਲੇ ਡਿੱਗ ਪੈਂਦੇ ਨੇ। ਹੁਣ ਉੱਡਣਾ ਵੀ ਨਹੀਂ ਆਉਂਦਾ, ਆਪ ਚੋਗ ਵੀ ਨਹੀਂ ਲੈ ਸਕਦੇ, ਤੇ ਫਿਰ ਉਹਨਾਂ ਦਾ ਕੀ ਮੁਸਤਕਬਲ ਹੋਣਾ, ਉਹਨਾਂ ਵੀ ਥੱਲੇ ਕਿਸੇ ਕੁੱਤੇ ਬਿੱਲੀ ਦਾ ਹੀ ਨਿਸ਼ਾਨਾ ਬਣ ਜਾਣਾ। ਸੋ ਪਿਆਰਿਓ, ਮਾਈ ਬਾਪ ਦਾ ਸਿਰ ਤੇ ਹੋਣਾ ਅੱਲਾਹ ਪਾਕ ਦੀ ਬੜੀ ਵੱਡੀ ਨੇਮਤ ਹੈ। ਗਰੀਬੀ ਵੀ ਹੋਵੇ, ਹਾਂ, ਬਾਪ ਸਿਰ ਤੇ ਹੋਵੇ, ਵਾਲਦਾ ਜਿਉਂਦੀ ਹੋਵੇ, ਤੇ ਬੱਚਿਆਂ ਦੀ ਤੇ ਫਿਰ ਜ਼ਿੰਮੇਵਾਰੀ ਕੋਈ ਨਹੀਂ ਹੁੰਦੀ ਨਾ। ਬਾਪ ਗਰੀਬ ਤਰੀਨ ਵੀ ਹੋਵੇ, ਉਹਨੇ ਸ਼ਾਮ ਨੂੰ ਮੰਗ ਕੇ ਲਿਆਵੇ, ਲੁੱਟ ਕੇ ਲਿਆਵੇ, ਜੋ ਮਰਜ਼ੀ ਕਰੇ, ਕਿਸੇ ਯਾਰ ਨੂੰ ਠੱਗੇ, ਕਿਸੇ ਆਪਣੀ ਮਿਹਨਤ ਕਰੇ, ਦਿਹਾੜੀ ਲਾਏ, ਉਹਨੇ ਬੱਚਿਆਂ ਵਾਸਤੇ ਕੁਛ ਨਾ ਕੁਛ ਲੈ ਕੇ ਹੀ ਆਉਣਾ। ਤੇ ਜਿਹੜੇ ਨਿੱਕੇ ਨਿੱਕੇ ਬੱਚੇ ਹੋਣ ਤੇ ਮਾਈ ਬਾਪ ਸਿਰ ਤੋਂ ਟੁਰ ਜਾਏ, ਅੱਲਾਹ ਪਾਕ ਉਹਨਾਂ ਨੂੰ ਆਪਣੇ ਕੋਲ ਬੁਲਾ ਲਵੇ, ਫਿਰ ਸਾਹਿਬ ਉਹ ਭਾਵੇਂ ਅਮੀਰ ਘਰ ਵੀ ਹੋਵੇ, ਤੇ ਬੱਚੇ ਜਿਹੜੇ ਕੱਚੇ ਕੁੱਚੇ ਯਾਨੀ ਛੋਟੀ ਉਮਰ ਦੇ ਜਿਹੜੇ ਬਾਲ ਯਤੀਮ ਹੋ ਜਾਣ ਨਾ ਜੀ, ਉਹਨਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਫਿਰ ਬਣ ਜਾਂਦੀ ਹੈ। ਆਪਣੇ ਰਿਸ਼ਤੇਦਾਰ, ਅੰਗ ਸਾਕ, ਸ਼ਰੀਕ ਹੀ ਐਸੇ ਕੰਮ ਉਹਨਾਂ ਨਾਲ ਐਸੇ ਚੰਨ ਚਾੜਦੇ ਨੇ ਵੀ ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ। ਤਾਂਹੀਓ ਹੀ ਪਿਆਰੇ ਨਬੀ ਪਾਕ ਨੇ ਵੀ ਯਤੀਮਾਂ ਦੇ ਨਾਲ ਇੰਤਹਾਈ ਆਲਾ ਔਰ ਹੁਸਨ ਸਲੂਕ ਦਾ ਹੁਕਮ ਦਿੱਤਾ ਹੈ। ਬਾਰਹਾ ਕੁਰਾਨ ਪਾਕ ਦੇ ਵਿੱਚ, ਅਹਾਦੀਸ ਮੁਬਾਰਕਾ ਦੇ ਵਿੱਚ ਅਜਿਹੀਆਂ ਆਯਾਤ ਨੇ, ਯਾਨੀ ਤੁਸੀਂ ਦੇਖੋ ਨਾ, ਇੱਕ ਬੰਦੇ ਦੇ ਸਿਰ ਦੇ ਉੱਤੇ ਲੱਖਾਂ ਦੇ ਹਿਸਾਬ ਨਾਲ ਵਾਲ ਹੁੰਦੇ ਨੇ, ਕਈ ਲੱਖ। ਔਰ ਪਿਆਰਿਓ, ਪਿਆਰੇ ਨਬੀ ਪਾਕ ਨੇ ਫਰਮਾਇਆ ਵੀ ਜਿਹੜਾ ਯਤੀਮ ਦੇ ਸਿਰ ਤੇ ਹੱਥ ਫੇਰਦਾ, ਉਹ ਜਿੰਨੇ ਵਾਲ ਉਹਦੇ ਸਿਰ ਦੇ ਉੱਤੇ ਨੇ ਉਹਨਾਂ ਉਹਨੂੰ ਸਵਾਬ ਔਰ ਅਜਰ ਮਿਲਦਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਰੇ ਨੂੰ ਚਲੀ। ਰੌਣਕ ਹੋ ਜਾਊ ਛੱਟ